ਬੱਬੂ ਮਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੈ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ 'ਚ 2 ਲੋਕੇਸ਼ਨ ਇਹਨਾਂ ਦੀਆਂ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209-277-0113 2092770113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਜਿਹੜਾ ਉਹ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਯੂਪੀ ਅੰਦਰ ਪੁਲਿਸ ਮੁਕਾਬਲਿਆਂ ਬਾਰੇ ਇੱਕ ਦਿਲਚਸਪ ਤੱਥ ਸਾਹਮਣੇ ਆਇਆ। ਯੂਪੀ ਦਾ ਮੁੱਖ ਮੰਤਰੀ ਜਦੋਂ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣਿਆ ਸੀਗਾ ਕਿ ਇਹਨੇ ਆਉਂਦਿਆਂ ਇੱਕੋ ਬਿਆਨ ਦਿੱਤਾ ਸੀਗਾ ਕਿ ਅਪਰਾਧੀ ਜਿਹੜੇ ਉਹ ਇੱਥੋਂ ਨੱਸ ਜਾਣ ਹੁਣ, ਨਹੀਂ ਤਾਂ ਫਿਰ ਉਹਨਾਂ ਨੂੰ ਜਾਂ ਤੇ ਅਸੀਂ ਉੱਥੇ ਪਹੁੰਚਾ ਦਿਆਂਗੇ ਜਾਂ ਫਿਰ ਉੱਥੇ ਪਹੁੰਚਾ ਦਿਆਂਗੇ। ਉੱਥੇ ਦਾ ਮਤਲਬ ਜਾਂ ਅੰਦਰ ਜਾਂ ਬਿਲਕੁਲ ਫਿਰ ਜਲੰਧਰ ਪੂਰਾ ਪਾਰ ਹੀ ਟਪਾ ਦਿਆਂਗੇ। ਉਸ ਤੋਂ ਬਾਅਦ ਇੱਕ ਸਿਲਸਿਲਾ ਸ਼ੁਰੂ ਹੁੰਦਾ ਉੱਥੇ, ਔਰ ਐਸਾ ਸਿਲਸਿਲਾ ਸ਼ੁਰੂ ਹੁੰਦਾ ਮੁਕਾਬਲਿਆਂ ਦਾ ਕਿ ਥੰਮਿਆ ਹੀ ਨਹੀਂ। ਔਰ ਐਸੀ ਇੱਕ ਤੇ ਟਵੀਟਬਾਜ਼ੀ ਸਾਨੂੰ ਵੇਖਣ ਨੂੰ ਮਿਲੀ ਹੋਈ ਹੈ ਇਸ ਮਾਮਲੇ ਦੇ ਵਿੱਚ ਕਿ ਇੱਕ ਬਹੁਤ ਵੱਡੇ ਪੁਲਿਸ ਅਫਸਰ ਨੇ ਟਵੀਟ ਕਰ ਦਿੱਤਾ ਸੀਗਾ ਕਿ ਇਨਕਾਊਂਟਰ ਐਕਸਪ੍ਰੈਸ ਲਖਨਊ ਪਹੁੰਚ ਚੁੱਕੀ ਹੈ। ਯਾਨੀ ਜਿੱਦਾਂ ਆਪਾਂ ਰੇਲਵੇ ਤੇ ਕਿਸੇ ਸਟੇਸ਼ਨ ਤੇ ਜਾ ਕੇ ਸੂਚਨਾਵਾਂ ਨਹੀਂ ਸੁਣਦੇ ਕਿ ਫਲਾਣੀ ਐਕਸਪ੍ਰੈਸ ਫਲਾਣਾ ਪਲੇਟਫਾਰਮ ਪਰ ਪਹੁੰਚ ਰਹੀ ਹੈ, ਉਹ ਕਹਿੰਦਾ ਸੀਗਾ ਕਿ ਇਨਕਾਊਂਟਰ ਐਕਸਪ੍ਰੈਸ ਜਿਹੜੀ ਆ ਉਹ ਲਖਨਊ ਪਹੁੰਚ ਰਹੀ ਹੈ, ਭਾਵੇਂ ਕਿ ਤਗੜੇ ਹੋ ਜਾਓ, ਹੁਣ ਇੱਥੇ ਵੀ ਠੋਕਾਂਗੇ। ਖੈਰ, ਇੱਕ ਆਡੀਓ ਵਾਇਰਲ ਹੋਈ ਸੀਗੀ, ਉਹਦੇ ਵਿੱਚ ਵੀ ਇੱਕ ਖੂੰਖਾਰ ਅਪਰਾਧੀ ਨੂੰ ਇੱਕ ਇੰਸਪੈਕਟਰ ਕਹਿੰਦਾ ਕਿ ਫਲਾਣੇ ਬੰਦੇ ਦੇ ਨਾਲ ਜਾ ਕੇ ਜਾਂ ਤੇ ਸੈਟਿੰਗ ਕਰ ਲੈ, ਨਹੀਂ ਤਾਂ ਤੇਰਾ ਨੰਬਰ ਜਿਹੜਾ ਉਹ ਨਿਕਲ ਆਇਆ। ਉਹ ਨੇਤਾ ਕੌਣ ਸੀ? ਉਹ ਭਾਰਤੀ ਜਨਤਾ ਪਾਰਟੀ ਦਾ ਸੀ। ਯਾਨੀ ਕਹਿਣ ਦਾ ਮਤਲਬ ਸੀ ਕਿ ਜੇ ਜਾਨ ਬਚਾਉਣੀ ਆ ਉਹਨੂੰ ਵਿੱਚ ਵਿਚੋਲਾ ਪਾ ਲਾ, ਜਾਨ ਤੇਰੀ ਬਖਸ਼ ਦਿਆਂਗੇ, ਨਹੀਂ ਤੇ ਨੰਬਰ ਤੇਰਾ ਜਿਹੜਾ ਉਹ ਲੱਗ ਗਿਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਿਕਲੀਆਂ ਸੀ। ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਆ, ਉਹਨੇ ਮਈ ਦੇ ਵਿੱਚ ਉੱਤਰ ਪ੍ਰਦੇਸ਼ ਦੇ 17 ਮੁਕਾਬਲਿਆਂ ਦੀ ਜਾਂਚ ਪੜਤਾਲ ਦਾ ਹੁਕਮ ਦਿੱਤਾ ਸੀਗਾ। ਇਹਨਾਂ ਜਾਂਚ ਪੜਤਾਲਾਂ ਦਾ ਜ਼ਿੰਮਾ ਜਿਹੜਾ ਉਹ 5 ਮੈਂਬਰੀ ਇੱਕ ਕਮਿਸ਼ਨ ਨੂੰ ਦਿੱਤਾ ਗਿਆ ਸੀਗਾ। ਸੋ ਕਮਿਸ਼ਨ ਕਹਿ ਲਓ ਜਾਂ ਟੀਮ ਕਹਿ ਲਓ ਇਹਨਾਂ ਦੀ। ਤੋ ਸੁਪਰੀਮ ਕੋਰਟ ਨੇ ਵੀ ਪਿਛਲੇ ਮਹੀਨੇ ਇਹਨਾਂ ਮੁੱਠਭੇੜਾਂ ਨੂੰ ਲੈ ਕੇ, ਇਹਨਾਂ ਮੁਕਾਬਲਿਆਂ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਸੀ। ਤਾਂ ਇਸੇ ਦਰਮਿਆਨ ਇੱਕ ਅਖਬਾਰ ਆ, ਬਹੁਤ ਮਸ਼ਹੂਰ ਅਖਬਾਰ ਹੈ ਦਾ ਇੰਡੀਅਨ ਐਕਸਪ੍ਰੈਸ, ਉਹਨਾਂ ਨੇ ਕੁਛ ਇਨਕਾਊਂਟਰਸ ਦੀਆਂ ਜਿਹੜੀਆਂ FIR ਯਾਨੀ ਜਿਹੜੀਆਂ ਕਹਾਣੀਆਂ ਉਹ ਖੰਗਾਲੀਆਂ। ਤਾਂ ਜਿਹੜੀਆਂ ਉਹ ਕਹਾਣੀਆਂ ਖੰਗਾਲੀਆਂ ਉਹ ਹੈਰਾਨ ਕਰਦੀਆਂ। ਤੁਹਾਨੂੰ ਯਾਦ ਹੋਣਾ 2014 ਦੇ ਵਿੱਚ ਜਦੋਂ ਅਕਾਲੀ ਲੋਕ ਸਭਾ ਦਾ ਇਲੈਕਸ਼ਨ ਬਹੁਤ ਬੁਰੀ ਤਰ੍ਹਾਂ ਇੱਥੋਂ ਹਾਰ ਗਏ ਸਨ, ਤਾਂ ਇਹਨਾਂ ਨੇ ਯਕਦਮ ਉਸ ਮੁੱਦੇ ਤੇ ਸਖਤਾਈ ਕਰਨ ਦਾ ਐਲਾਨ ਕਰ ਦਿੱਤਾ ਸੀਗਾ, ਜਿਸ ਕਰਕੇ ਇਹਨਾਂ ਨੇ ਉਹ ਇਲੈਕਸ਼ਨ ਹਾਰਿਆ ਸੀਗਾ, ਯਾਨੀ ਨਸ਼ੇ ਦੇ ਮੁੱਦੇ ਤੇ। ਤਾਂ ਉਦੋਂ ਫਿਰ ਧੜਾ ਧੜ ਜਿਹਦੇ ਜੇਬ ਦੇ ਵਿੱਚੋਂ ਬਿੱਲੀ ਦੇ ਬੰਡਲ ਨਿਕਲਦੇ ਤਾਂ ਵੀ ਅੰਦਰ, ਜਿਹਦੇ ਵੀਜ਼ੇ ਦੇ ਵਿੱਚੋਂ ਕਿਤੇ ਕੋਈ ਪਾਨ ਮਸਾਲਾ ਜਰਦਾ ਨਿਕਲਦਾ ਉਹ ਵੀ ਪਾਊਡਰ ਬਣ ਜਾਇਆ ਕਰਦਾ ਸੀਗਾ। ਇਹੋ ਜਿਹਾ ਮਾਹੌਲ ਬਣ ਗਿਆ ਸੀਗਾ। ਤਾਂ ਉਦੋਂ ਹਜ਼ਾਰਾਂ FIR ਦਰਜ ਕੀਤੀਆਂ ਗਈਆਂ। ਤਾਂ ਇੱਕ RTI ਐਕਟਿਵਿਸਟ ਨੇ ਜਦੋਂ ਬਹੁਤ ਸਾਰੀਆਂ FIR ਦੀਆਂ ਕਾਪੀਆਂ ਮੰਗੀਆਂ ਜਾਂ ਨਕਲ ਮੰਗੀ,
ਤਾਂ ਉਹਨਾਂ ਦੇ ਵਿੱਚ ਇਹ ਖੁਲਾਸਾ ਹੋਇਆ ਸੀਗਾ ਕਿ ਬਹੁਤ ਸਾਰੀਆਂ ਜਿਹੜੀਆਂ FIR ਨੇ ਉਹ ਇੱਕੋ ਹੀ ਤਰਜ਼ ਤੇ ਲਿਖੀਆਂ ਗਈਆਂ, ਮਤਲਬ ਫਲਾਣੀ ਡਰੇਨ ਤੇ ਜੀ ਨਾਕਾ ਲੱਗਾ, ਯਾਨੀ ਫਲਾਣੀ ਦੀ ਜਗ੍ਹਾ ਤੇ ਕੋਈ ਹੋਰ ਕਰ ਦਿੱਤਾ ਉਹਦਾ ਨਾਂ, ਫਿਰ ਅਪਰਾਧੀ ਆ ਰਿਹਾ ਸੀਗਾ, ਉਹਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ, ਉਹ ਸੱਜੇ ਪਾਸੇ ਭੱਜਿਆ, ਫਿਰ ਉਹਨੂੰ ਫੜਿਆ ਗਿਆ ਫੋਲੋ ਕਰਕੇ, ਫਿਰ ਉਹਨੂੰ ਲਿਆ ਕੇ ਤਲਾਸ਼ੀ ਲਈ ਗਈ, ਉਹਦੀ ਸਾਈਕਲ ਦੇ ਹੈਂਡਲ ਦੇ ਝੋਲੇ ਦੇ ਵਿੱਚੋਂ ਆ ਕੁਛ ਬਰਾਮਦ, ਯਾਨੀ ਉਹੀ ਤਰਜ। ਤੇ ਲੋਕੀ ਕਹਿੰਦੇ ਸੀ ਇੱਕ ਵੀ ਬੰਦਾ ਇਹਨਾਂ ਚੋਂ ਖੱਬੇ ਪਾਸੇ ਨਹੀਂ ਭੱਜਿਆ, ਸਾਰੇ ਸੱਜੇ ਪਾਸੇ। ਤਾਂ ਇਹੋ ਜਿਹੀ ਕਹਾਣੀ ਜਿਹੜੀ ਆ ਉਹ ਇੱਥੇ ਦੁਹਰਾਈ ਗਈ ਆ। ਇਹਨਾਂ ਅਖਬਾਰ ਵਾਲੇ ਪੱਤਰਕਾਰਾਂ ਨੇ 20 ਦੇ ਕਰੀਬ FIR ਜਿਹੜੀਆਂ ਉਹ ਖੰਗਾਲੀਆਂ। ਤਾਂ ਕਮਾਲ ਦੀ ਗੱਲ ਹੈ, ਇਹਨਾਂ ਦੇ ਵਿੱਚ ਜੋ ਬਿਊਰਾ ਦਰਜ ਕੀਤਾ ਗਿਆ, ਘਟਨਾਵਾਂ ਦਾ ਜੋ ਬਿਊਰਾ ਦਰਜ ਕੀਤਾ ਗਿਆ ਸਿਮਲਰ ਆ। ਉਦਾਹਰਨ ਦੇ ਤੌਰ ਤੇ ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਡੇ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤਕਰੀਬਨ ਇੱਕੋ ਤਰ੍ਹਾਂ ਦੀਆਂ FIR ਕੱਟੀਆਂ ਗਈਆਂ ਸੀ। ਤਾਂ ਇਹਨਾਂ ਦੇ ਵਿੱਚ ਵੀ ਸਭ ਕੁਛ ਇੱਕੋ ਜਿਹਾ ਕਿ ਮੁਖਬਰ ਦੀ ਸੂਚਨਾ ਤੇ ਅਪਰਾਧੀ ਨੂੰ ਰੋਕਿਆ ਗਿਆ, ਮੋਟਰਸਾਈਕਲ ਦੇ ਪਿੱਛੇ ਬੈਠੇ ਅਪਰਾਧੀ ਨੇ ਭੱਜਣ ਦਾ ਯਤਨ ਕੀਤਾ, ਪੁਲਿਸ ਨੇ ਉਹਦਾ ਪਿੱਛਾ ਕੀਤਾ, ਇਸ ਦੌਰਾਨ ਅਪਰਾਧੀਆਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਵਾਬ 'ਚ ਪੁਲਿਸ ਨੂੰ ਵੀ ਕਾਰਵਾਈ ਕਰਨੀ ਪਈ ਤੇ ਫਿਰ ਸਾਰਾ ਕੁਛ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈ। ਮਤਲਬ ਕਿ ਬੰਦਾ ਜਿਹੜਾ ਮਰ ਗਿਆ ਜਾਂ ਜ਼ਖਮੀ ਕਰ ਗਿਆ। ਤਾਂ ਇਸ FIR ਦੇ ਵਿੱਚ ਜੋ ਸਿਖਾਏ ਗਏ ਤਰੀਕੇ, ਆਤਮ ਰੱਖਿਆ, ਉਹ ਸਾਰਾ ਕੁਛ ਹੈ ਜਿਹੜਾ ਇੱਕੋ ਜਿਹੇ ਸ਼ਬਦ, ਯਾਨੀ ਜਿਹੜੇ ਸ਼ਬਦ ਕੋਸ਼ ਦੇ ਵਿੱਚ ਹੁੰਦੇ ਆ, ਪੁਲਿਸ ਦੇ ਸ਼ਬਦ ਕੋਸ਼ ਦੇ ਵਿੱਚ, ਉਹ ਸਾਰੇ ਇੱਕੋ ਹੀ ਸਿਮਲਰ ਆ। ਤਾਂ ਇੱਥੋਂ ਤੱਕ ਕਿ ਇੱਕੋ ਹੀ ਸ਼ਬਦ ਸਿਮਲਰ ਆ ਕਿ ਕੋਈ ਵੀ ਗਵਾਹ ਜਿਹੜਾ ਉਹ ਡਰਦਾ ਇਸ ਮਾਮਲੇ ਦੇ ਵਿੱਚ ਗਵਾਹੀ ਦੇਣ ਨੂੰ ਤਿਆਰ ਨਹੀਂ ਹੋ ਰਿਹਾ। ਮਤਲਬ ਕਿ ਗਵਾਹ ਵੀ ਨਹੀਂ ਕੋਈ ਬਣਾਇਆ, ਸਾਰੀ FIR ਦੇ ਵਿੱਚ ਕਹਾਣੀ ਇੱਕੋ ਹੀ ਆ ਕਿ ਕੋਈ ਡਰਦਾ ਗਵਾਹ ਨਹੀਂ ਬਣਿਆ। ਸੋ ਇਹ ਬੜੀ ਦਿਲਚਸਪ ਇਸ ਸਮੇਂ ਬਣ ਗਈ ਨਿਕਲੀ ਇਹਨਾਂ ਮੁਕਾਬਲਿਆਂ ਦੇ ਵਿੱਚੋਂ। ਤੋਂ ਅੱਗੇ ਦੇਖਦੇ ਹਾਂ, ਪਰ ਵੈਸੇ ਵੀ ਇੰਡੀਆ ਔਰ ਉੱਤਰ ਪ੍ਰਦੇਸ਼ ਦੋਵਾਂ ਦਾ ਹੀ ਇਤਿਹਾਸ ਤੇ ਦੇਖੋ ਕਿ ਫੇਕ ਇਨਕਾਊਂਟਰ ਦਾ ਤੇ ਬੜਾ ਦਿਲਚਸਪ ਹੈ। 1994 ਤੋਂ ਲੈ ਕੇ 2010 ਤੱਕ ਦਾ ਜਿਹੜਾ ਡਾਟਾ ਇੱਕ RTI ਐਕਟਿਵਿਸਟ ਨੇ ਹਾਸਲ ਕੀਤਾ ਸੀ, ਉਹਦੇ ਮੁਤਾਬਕ ਪੂਰੇ ਭਾਰਤ ਦੇ ਵਿੱਚ 1994 ਤੋਂ ਲੈ ਕੇ 2010 ਤੱਕ 2569 ਫੇਕ ਇਨਕਾਊਂਟਰ ਜਿਹੜੇ ਆ ਹੋਏ ਆ। ਨਹੀਂ, ਕੁੱਲ 2569 ਇਨਕਾਊਂਟਰ ਹੋਇਆ, ਉਹਦੇ ਚ 1224 ਜਿਹੜੇ ਫੇਕ ਆ, ਮਤਲਬ 50%। ਹਰੇਕ ਦੂਜਾ ਇਨਕਾਊਂਟਰ ਜਿਹੜਾ ਫੇਕ ਇਨਕਾਊਂਟਰ। ਔਰ ਇਸ ਤੋਂ ਵੀ ਅਗਲੀ ਕਮਾਲ ਦੀ ਗੱਲ ਇਹ ਸੀਗੀ ਕਿ ਜਿਹੜੀਆਂ 1224 ਫਰਜ਼ੀ ਮੁੱਠਭੇੜਾਂ ਸੀਗੀਆਂ, ਉਹਨਾਂ ਦੇ ਵਿੱਚੋਂ 729 ਇਕੱਲੀਆਂ ਉੱਤਰ ਪ੍ਰਦੇਸ਼ ਦੀਆਂ ਸਨ। ਸੋ ਉੱਤਰ ਪ੍ਰਦੇਸ਼ ਦੀ ਆਪਣੀ ਹਿਸਟਰੀ ਹੈ। ਸੋ ਇਹ ਅੱਜ ਬਹੁਤ ਚਰਚਿਤ ਖਬਰ ਰਹੀ ਹੈ ਕਿ ਯੋਗੀ ਦੇ ਰਾਜ ਦੇ ਵਿੱਚ ਆਖਰੇ ਕੀ ਚੱਲਦਾ ਪਿਆ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ ਕੱਲ ਅੰਮ੍ਰਿਤਸਰ ਪੁੱਜਣਗੀਆਂ ਵਾਜਪਾਈ ਦੀਆਂ ਅਸਥੀਆਂ। ਬਿਲਕੁਲ ਜੀ, ਇਹ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਇਹ ਕਲਸ਼ ਪੁੱਜੇਗਾ ਔਰ ਉਸ ਤੋਂ ਬਾਅਦ ਫਿਰ ਬਿਆਸ ਦਰਿਆ ਤੇ ਇਹਨਾਂ ਅਸਥੀਆਂ ਨੂੰ ਲਿਜਾ ਕੇ ਵਿਸਰਜਿਤ ਕੀਤਾ ਜਾਊਗਾ। ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਣਾ, ਜੇ ਨਹੀਂ ਤੇ ਮੈਂ ਦੱਸ ਦਿੰਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਵਾਜਪਾਈ ਸਾਹਿਬ ਦਾ ਇੰਤਕਾਲ ਹੋ ਗਿਆ ਸੀ। ਉਸ ਤੋਂ ਬਾਅਦ ਭਾਜਪਾ ਵਾਲੇ ਕਹਿੰਦੇ ਆ ਕਿ ਅਸੀਂ ਇਹ ਅਸਥੀਆਂ ਜਿਹੜੀਆਂ ਵੈਸੇ ਤੇ ਹਰਿਦੁਆਰ ਦੇ ਵਿੱਚ ਪਾ ਦਿੱਤੀਆਂ ਗਈਆਂ, ਪਰ ਜਿਹਨੂੰ ਆਪਾਂ ਅੰਗੀਠਾ ਕਹਿ ਦਿੰਦੇ ਆ, ਉੱਥੋਂ ਜਿਹੜੀਆਂ ਇਕੱਤਰ ਕੀਤੀਆਂ ਅਸਥੀਆਂ, ਇਹਨਾਂ ਨੇ ਕਿਹਾ ਕਿ ਅਸੀਂ ਪੂਰੇ ਦੇਸ਼ ਦੀਆਂ ਨਦੀਆਂ ਦੇ ਵਿੱਚ ਵਹਾਵਾਂਗੇ, ਯਾਨੀ ਕੁੱਲ 100 ਨਦੀਆਂ ਦੇ ਵਿੱਚ ਵਿਸਰਜਨ ਕੀਤਾ ਜਾਊਗਾ। ਫਿਰ ਇਹ ਤੋਂ ਅਗਲੀ ਚੀਜ਼ ਜਿਹੜੀ ਆ ਉਹ ਯੋਗੀ ਸਾਹਿਬ ਨੇ ਕੱਢ ਮਾਰੀ। ਉਹ ਕਹਿੰਦਾ ਕਿ ਜਿੰਨੀਆਂ ਵੀ ਉੱਤਰ ਪ੍ਰਦੇਸ਼ ਦੇ ਵਿੱਚ ਨਦੀਆਂ ਵਹਿੰਦੀਆਂ ਉਹ ਸਾਰੀਆਂ ਦੇ ਵਿੱਚ ਅਸੀਂ ਵਿਸਰਜਨ ਕਰਾਂਗੇ। ਤੇ ਨਾਲ ਬਿਹਾਰ ਵਾਲੇ ਆ ਜਿਹੜੇ, ਉਹ ਕਹਿੰਦੇ ਵੀ ਅਸੀਂ ਵੀ ਜਿੰਨੀਆਂ ਵੀ ਨਦੀਆਂ ਵਹਿੰਦੀਆਂ ਅਸੀਂ ਉਹਨਾਂ ਦੇ ਵਿੱਚ ਵਿਸਰਜਨ ਕਰਾਂਗੇ। ਮਤਲਬ ਕਿ 100 ਤੇ ਹੋ ਗਈ ਕੌਮੀ ਪੱਧਰ ਦੀ ਜਿਹੜੀ ਨਦੀ ਆ ਉਹ ਐਲਾਨੀ ਹੋਈ ਆ, ਤਾਂ 100 ਰਲਾ ਮਿਲਾ ਕੇ ਇਹਨਾਂ ਦੋਨਾਂ ਸਟੇਟਾਂ ਦੀ ਬਣਦੀ ਆ, ਯਾਨੀ 200 ਨਦੀਆਂ ਦੇ ਕਰੀਬ ਇਹ ਵਿਸਰਜਨ ਹੈ ਜਿਹੜਾ ਉਹਨਾਂ ਦੇ ਵਿੱਚ ਕੀਤਾ ਜਾਊਗਾ। ਫਿਰ ਇਹ ਇਹਨਾਂ ਦੀ ਆਪਣੀ ਕੋਈ ਹੋ ਸਕਦਾ, ਕੋਈ ਆਪਣੀ ਇਹਨਾਂ ਦੀ ਖੁਆਇਸ਼ ਹੋਵੇ ਵਾਜਪਾਈ ਸਾਹਿਬ ਦੀ, ਜਾਂ ਭਾਜਪਾ ਦੀ ਜਿਹੜੀ ਹੈ ਉਹ ਵੋਟ ਮੁੱਖੀ ਸੋਚ ਹੋਵੇ। ਦੋ ਹੀ ਚੀਜ਼ਾਂ ਹੋ ਸਕਦੀਆਂ। ਪਰ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ। ਵੈਸੇ ਤੁਹਾਨੂੰ ਬੜਾ ਸੋਹਣਾ ਅਚੰਭਾ ਲੱਗੂਗਾ ਕਿ ਜਿਹੜਾ ਆਪਣੇ ਆਪ ਨੂੰ ਪੰਡਿਤ ਨਹਿਰੂ ਵਿਗਿਆਨੀ ਕਹਿੰਦਾ ਸੀ, ਸਮਾਜਵਾਦੀ ਕਹਿੰਦਾ ਸੀਗਾ, ਤਾਂ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਇਹਦੇ ਵਾਰਸਾਂ ਨੇ, ਕਾਂਗਰਸੀਆਂ ਨੇ, ਯਾਨੀ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਅਸਥੀਆਂ ਜਿਹੜੀਆਂ ਉਹ ਖੇਤ ਖਲਿਆਣਾ ਚ ਖਿਲਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹੋਰ ਵੀ ਕਈ ਉਦਾਹਰਨਾਂ ਨੇ, ਪਰ ਪੰਡਿਤ ਨਹਿਰੂ ਤੋਂ ਉਲਟ ਵੀ ਇੱਕ ਉਦਾਹਰਨ ਹੈਗੀ ਹੈ ਰਾਮ ਮਨੋਹਰ ਲੋਹੀਆ ਦੀ। ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਸੀ, ਕਿਉਂਕਿ ਬਹੁਤ ਵੱਡੇ ਲੀਡਰ ਆ। ਮੈਂ ਦੱਸ ਰਿਹਾ ਕਿ ਅਰਥੀਆਂ ਦਾ ਵਿਸਰਜਨ ਕਿੱਦਾਂ ਹੁੰਦਾ ਇਹਨਾਂ ਤੋਂ ਬਾਅਦ, ਜਾਂ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੇ ਵਾਰਸ ਜਿਹੜੇ ਆ ਉਹ ਕਿਸ ਤਰ੍ਹਾਂ ਕਰਦੇ ਆ। ਤਾਂ ਜਿਹੜੇ ਰਾਮ ਮਨੋਹਰ ਲੋਹੀਆ ਸੀਗੇ, ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀਗਾ ਕਿ
देखो मेरी वसीयत दे विच मैं लिख के चलिया और इहदी पालना जिहड़ी होनी चाहिदी है। ते मेरी लास्ट जिहड़ी है वो जिहड़ा हुंदा बिजली वाला शमशान घाट, बिजली वाली भट्ठी जिहनूं कह दिंदे आ, ते ओहदे विच साड़िया जावे पर कोई कर्मकांड या कोई ताम-झाम ना कीता जाए। फिर इस तो अगली चीज जिहड़ी है वो भी एक बड़ी दिलचस्प है कि जिहड़े इन्हां दे सावरकर ते गोवलकर आ बहुत आइडियल मनते हैं जिन्होंने भारतीय जनता पार्टी वाले या RSS वाले, तो इन्होंने दोवां ही चिंतकों ने की किया सीगा कि आपो अपनी वसीयत कह लो या आपो अपनी आखिरी रिक्वेस्ट इहो ज़ाहिर की सी कि जिदा गोवलकर ने कहा सीगा कि मेरी मौत तो बाद कोई भी श्राद्ध कर्म जिहड़ा वो ना किया जाए, ना कोई ताम झाम की जाए। इस तो इलावा उन्होंने ये भी कहा सीगा कि मेरे तो बाद कोई स्मारक ना बनाया जाए। हुण इन्हां दे जिहड़े आइडियल है वो भी इस तरह की एक नज़ीर पेश करके गए हैं। गोवलकर ने भी इहो कहा सीगा कि मेरी मौत तो बाद मेरा शरीर है जिहड़ा वो बिजली वाली भट्टी दे विच साड़ दिता जाए। जयप्रकाश नारायण सीगा, उहदी पत्नी जदों जयप्रभा गुजर गई सी तो उस बंदे ने भी श्राद्ध नहीं सी कीता, बल्कि उन्हें इस जगह पे गीता, कुरान, बाइबल आदि का पाठ करवाया सीगा। सो ये सारियां चीज़ां जिहड़ियां मैं तुहानूं तां दसदा पिया कि बाद दे विच की कुछ हुंदा। तो वाजपेयी साहब का पता नहीं गा कि वसीयत विच की लिख के गए आ, वो आप इस इच्छा नूं जता के गए आ या भारतीय जनता पार्टी है जिहड़ी वो अपने पद्धर ते ये सारा कुछ करदी पई है कि अटल जी है जिहड़े वो नदियां जोड़न दे हक दे विच सीगे, तो असीं उन्हां दे जिउंदिआं ते ये सुपना नहीं पूरा कर सके। सो उन्हां दी मौत तो बाद उन्हां दी ख्वाहिश जरूर पूरी कर, शायद यही लॉजिक को रख सकते हैं। पर यह तुहानूं भी पता कि इस बहाने भी शायद किते ना किते राजनीति है जिहड़ी वो अपना रंग दिखाउंदी है। पंजाब दे विच भी एक इतिहास का ऐसा दौर सीगा जदों शहीद उधम सिंह दीआं अस्थियां लिया के पंजाब दे विच जेड़ा दिता गया सीगा। तो ये सारा कुछ हुंदा, पर जो मर्जी है ये उदा ते पंडित जवाहर लाल नेहरू की विचारधारा नूं भी भंडदे आ, कि पंडित जवाहर लाल नेहरू दे कीते कमां नूं भी भंडदे आ। पर इस मामले च लगदा है कि इन्हां ने उही पंडित जवाहर लाल नेहरू वाला मॉडल ही अपना लिया, यानी उन्होंने कांग्रेसियों ने खेत च खिलारना शुरू कर दिता सीगा विसर्जन, तां इन्हां ने चक के ते हुण नदियां वाला काम शुरू कर दिता। सो उसते दा ही पार्ट आ कि कल नूं अमृतसर दे विच ये विसर्जन होएगा। जी जी अगली ਜਿਹੜੀ ਆਪਾਂ ਗੱਲ ਕਰੀਏ ਮਨਜੀਤ ਸਿੰਘ ਜੀਕੇ ਤੇ ਉੱਤੇ ਜਿਹੜਾ ਨਿਊਯਾਰਕ ਦੇ ਵਿੱਚ ਜਿਹੜਾ ਹਮਲਾ ਹੋਇਆ, ਉੱਥੇ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕਾਫੀ ਚਰਚਾ ਰਹੀ। ਬਿਲਕੁਲ ਮੈਨੂੰ ਨਹੀਂ ਪਤਾ ਕਿ ਅਮਰੀਕਾ ਦੇ ਵਿੱਚ ਇਹਦਾ ਕਿੰਨਾ ਕੁ ਚਰਚਾ, ਪਰ ਪੰਜਾਬ ਦੀ ਰਾਜਨੀਤੀ 'ਚ ਪੂਰਾ ਭੁਚਾਲ ਆਇਆ ਪਿਆ ਔਰ ਖਾਸ ਤੌਰ ਤੇ 2-3 ਖਬਰੀ ਚੈਨਲ ਤੇ ਲਗਾਤਾਰ ਇਸੇ ਕੰਮ ਤੇ ਲੱਗੇ ਆ, ਰਿਪੋਰਟਾਂ ਕੱਢ ਰਹੇ ਆ। ਪਰ ਜਿਹੜੀ ਵੀਡੀਓ ਉਹ ਸਵੇਰੇ ਹੀ ਇੱਥੇ ਆ ਗਈ ਸੀ, ਪੰਜਾਬ ਦੇ ਵਿੱਚ ਵਾਇਰਲ ਹੋ ਗਈ ਸੀ। ਉਸ ਤੋਂ ਬਾਅਦ ਲਗਾਤਾਰ ਖਬਰਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਮਨਜੀਤ ਸਿੰਘ ਜੀਕੇ ਦੱਸਦੇ ਆ ਕਿ ਆਪਣੇ ਪਰਿਵਾਰ ਸਮੇਤ ਕਿਸੇ ਮੀਡੀਆ ਹਾਊਸ ਦੇ ਵਿੱਚ ਗਿਆ ਸੀਗਾ, ਉੱਥੋਂ ਜਦੋਂ ਨਿਕਲ ਰਿਹਾ ਸੀਗਾ ਤਾਂ ਉੱਥੇ ਇਸ ਤਰ੍ਹਾਂ ਦਾ ਪ੍ਰੋਟੈਸਟ ਹੈ ਜਿਹੜਾ ਹੋਇਆ, ਜੋ ਬਾਅਦ ਦੇ ਵਿੱਚ ਆਪਾਂ ਤਰ੍ਹਾਂ ਨਾਲ ਕਹਿ ਲਈਏ ਕਿ ਹਮਲੇ ਦਾ ਹੀ ਰੂਪ ਧਾਰਨ ਕਰ ਗਿਆ। ਤਾਂ ਉਸ ਤੋਂ ਬਾਅਦ ਇੱਥੇ ਜਿਹੜੀ ਇਹਨਾਂ ਦੀ ਇਕਾਈ ਆ, ਅਕਾਲੀ ਇਕਾਈ ਆ, ਉਹ ਬਹੁਤ ਜ਼ਿਆਦਾ ਕਲਪੀ ਆ। ਸੋ ਮਨਜਿੰਦਰ ਸਿੰਘ ਸਰਸਾ ਨੇ ਤੇ ਬੜਾ ਸਖਤ ਬਿਆਨ ਦਿੱਤਾ ਇਸ ਮਾਮਲੇ ਦੇ ਵਿੱਚ। ਇਹਨਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਸੁੱਟੀ ਹੈ ਉਹ ਸਿੱਖ ਫਾਰ ਜਸਟਿਸ ਵਾਲਿਆਂ ਤੇ ਸੁੱਟੀ ਹੈ। ਹਾਲਾਂਕਿ ਨਾਲ ਦੀ ਨਾਲ ਹੀ ਮਨਜੀਤ ਸਿੰਘ ਜੀਕੇ ਦਾ ਵੀ ਇੱਕ ਵੀਡੀਓ ਆ ਗਿਆ ਸੀਗਾ ਜਿਹਦੇ ਵਿੱਚ ਉਹ ਪ੍ਰੋਟੈਸਟਰਸ ਦਾ ਕਾਫੀ ਵਿਰੋਧ ਕਰਦੇ ਨਜ਼ਰ ਆਏ, ਲਲਕਾਰਦੇ ਵੀ ਨਜ਼ਰ ਆਏ ਆ। ਇਹ ਕਹਿੰਦੇ ਸੀਗੇ ਕਿ ਪੰਥਕ ਵਿਰੋਧੀ ਲੋਕ ਆ ਔਰ ਅਸੀਂ ਪੰਥ ਦੀ ਲੜਾਈ ਹੈ ਜਿਹੜੀ ਉਹ ਮਰਦੇ ਦਮ ਤੱਕ ਲੜਦੇ ਰਹਾਂਗੇ, ਸਾਡੀ ਆਵਾਜ਼ ਬੰਦ ਨਹੀਂ ਕਰ ਸਕਦੇ। ਤਾਂ ਉਸ ਤੋਂ ਬਾਅਦ ਮਨਜਿੰਦਰ ਸਿੰਘ ਸਰਸਾ ਨੇ ਇੱਕ ਬਿਆਨ ਜਾਰੀ ਕੀਤਾ, ABP ਤੇ ਉਹਦਾ ਬਿਆਨ ਪਿਆ। ਵੈਸੇ ਹੋਰ ਵੀ ਅਕਾਲੀ ਲੀਡਰ ਜਿਹੜੇ ਬੋਲੇ ਆ, ਪਰ ਮਨਜਿੰਦਰ ਸਿੰਘ ਸਰਸਾ ਨੇ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਇਸ ਮਾਮਲੇ ਦੀ ਨਖੇਦੀ ਕੀਤੀ ਆ। ਉਹਨੇ ਤੇ ਇੱਥੋਂ ਤੱਕ ਜਿਹੜੇ ਗੁਰਪਤਵੰਤ ਸਿੰਘ ਪੰਨੂ ਆ ਉਹਨਾਂ ਤੇ ਨਿੱਜੀ ਹਮਲਾ ਵੀ ਕੀਤਾ। ਮੈਂ ਉਹਨਾਂ ਨਿੱਜੀ ਸ਼ਬਦਾਂ ਨੂੰ ਨਹੀਂ ਦੁਹਰਾਉਣਾ ਚਾਹੂੰਗਾ, ਪਰ ਇਸ ਮਾਮਲੇ ਦੇ ਵਿੱਚ ਦੂਸਰਾ ਪਹਿਲੂ ਇਹ ਹੈ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੇ ਵੀ ਨਖੇਦੀ ਕੀਤੀ ਹੈ। ਉਹ ਇਹ ਮਾਮਲਾ ਜਿਹੜਾ ਉਹ ਇੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਹਵਾ ਪਖਿਆ, ਕਿਉਂਕਿ ਤੁਹਾਨੂੰ ਚੇਤੇ ਹੋਣਾ ਕਿ ਮਨਜੀਤ ਸਿੰਘ ਜੀਕੇ ਦਾ ਬਰਤਾਨੀਆ ਦੇ ਵਿੱਚ ਵੀ ਵਿਰੋਧ ਹੋ ਚੁੱਕਾ ਜੀ। ਪਰ ਇਸ ਵਾਰੀ ਜੋ ਵਿਰੋਧ ਹੋਇਆ, ਜਿਹੜੀ ਵੀਡੀਓ ਅਸੀਂ ਵੇਖੀ ਆ, ਜੋ ਵੇਖੀ ਹੈ ਤੇ ਮੇਰੇ ਖਿਆਲ ਦੇ ਨਾਲ ਉਸ ਵਿਰੋਧ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਹਾਂ, ਵਿਰੋਧ ਠੀਕ ਹੋ ਸਕਦਾ ਤੁਹਾਡਾ, ਉਹਦੇ ਕਾਰਨ ਉਹਦੀ ਤੁਹਾਡੀ ਵਜ੍ਹਾ ਠੀਕ ਹੋ ਸਕਦੀ ਹੈ, ਪਰ ਵਿਰੋਧ ਦਾ ਜਿਹੜਾ ਤਰੀਕਾ ਅਪਣਾਇਆ ਗਿਆ, ਜਿੱਦਾਂ
ਛੇਤਰ ਚੱਕੇ ਗੱਡੀ ਤੇ ਮਾਰੇ ਗਏ, ਗਾਲਾਂ ਕੱਢੀਆਂ ਗਈਆਂ, ਕੁੱਟਮਾਰ ਵੀ ਹੋਈ ਹੈ ਥੋੜੀ ਬਹੁਤੀ। ਸੋ ਉਹ ਜਿਹੜਾ ਸਾਰਾ ਢੰਗ ਤਰੀਕਾ ਅਪਣਾਇਆ ਗਿਆ ਉਹਦੀ ਨਖੇਦੀ ਹੈ ਜਿਹੜੀ ਉੱਥੇ ਦੀਆਂ ਲੋਕਲ ਪਾਰਟੀਆਂ ਜਿਹੜੀਆਂ ਉਹ ਕਰਦੀਆਂ ਪਈਆਂ। ਬਹਰਹਾਲ ਇਹ ਤੁਹਾਨੂੰ ਪਤਾ ਹੀ ਹੈ ਕਿ ਮੁੜ ਕੇ ਗੱਲਾਂ ਗਾਹੀਆਂ ਕਾਂ ਚਲੇ ਜਾਂਦੀਆਂ। ਜਦੋਂ ਪਹਿਲੀ ਦਫਾ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟੀ ਗਈ ਸੀ ਤੇ ਦੂਸਰੇ ਜਿਹੜੇ ਵਿਰੋਧੀ ਸੀਗੇ ਉਹਨਾਂ ਨੇ ਸਵਾਗਤ ਕੀਤੇ ਸੀ ਤੇ ਲਹਿਰਾਂ ਵੀ ਚਲਾਈਆਂ ਸੀ। ਬਾਅਦ ਦੇ ਵਿੱਚ ਹੋਇਆ ਕਿ ਲਹਿਰਾਂ ਚਲਾਉਣ ਵਾਲਿਆਂ ਦੇ ਲੀਡਰ ਵੀ ਕਸੂਤੇ ਫਸ ਗਏ। ਭਗਵੰਤ ਮਾਨ ਨੂੰ ਆਸਟ੍ਰੇਲੀਆ ਦੇ ਵਿੱਚ ਉਸੇ ਤਰ੍ਹਾਂ ਦੀ ਪਰਿਸਥਿਤੀ ਦਾ ਸਾਹਮਣਾ ਕਰਨਾ ਪੈ ਗਿਆ। ਕਾਂਗਰਸੀ ਖੁਸ਼ ਸੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸੀਆਂ ਦਾ ਸਭ ਤੋਂ ਜ਼ਿਆਦਾ ਵਿਰੋਧ ਫਿਰ ਨਾਰਥ ਅਮਰੀਕਾ ਦੇ ਵਿੱਚ ਹੋਇਆ। ਸੋ ਇਹ ਚੀਜ਼ ਜਿਹੜੀ ਆ, ਦੇਖੋ ਵਿਰੋਧ ਕਰਨਾ ਜਿਹੜਾ ਉਹ ਠੀਕ ਆ ਕਿ ਇੱਥੋਂ ਦੇ ਸੰਵਿਧਾਨ ਦੇ ਮੁਤਾਬਕ ਵੀ ਠੀਕ ਹੈ, ਇੱਥੋਂ ਦੇ ਸੰਵਿਧਾਨ ਦੇ ਮੁਤਾਬਕ ਵੀ ਠੀਕ ਆ, ਪਰ ਜੋ ਤਰੀਕਾ ਅਪਣਾਇਆ ਜਾਂਦਾ ਤਾਂ ਉਹ ਕਈ ਵਾਰ ਤਰੀਕਾ ਜਿਹੜਾ ਇਹੋ ਜਿਹਾ ਹੁੰਦਾ ਤੇ ਤੁਹਾਡਾ ਵਿਰੋਧ ਜਿਹੜਾ ਉਹ ਵਿਰੋਧ ਘੱਟ ਪਰ ਦੂਸਰੇ ਪਾਸੇ ਨੁਕਤਾਚੀਨੀ ਦਾ ਸਬੱਬ ਜ਼ਿਆਦਾ ਬਣ ਜਾਂਦਾ। ਸੋ ਇਸੇ ਤਰ੍ਹਾਂ ਦਾ ਇਹ ਵਿਰੋਧ ਆ ਜਿਹੜਾ ਇਸ ਸਮੇਂ ਨੁਕਤਾਚੀਨੀ ਦਾ ਕੇਂਦਰ ਬਣਿਆ। ਅਮਰੀਕਾ ਦੇ ਵਿੱਚ ਮੈਨੂੰ ਨਹੀਂ ਪਤਾ ਕਿੱਦਾਂ ਦਾ ਰਿਐਕਟ ਹੋ ਰਿਹਾ, ਪਰ ਇੱਥੇ ਬਹੁਤੇ ਲੋਕ ਆ ਜਿਹੜੇ ਉਹਨਾਂ ਦੇ ਵਿੱਚੋਂ ਇਹ ਗੱਲ ਕਹਿੰਦੇ ਆ ਕਿ ਇਹ ਗਲਤ ਗੱਲ ਕੀਤੀ ਗਈ ਹੈ, ਇਹ ਗਲਤ ਤਰੀਕਾ ਅਪਣਾਇਆ ਗਿਆ। ਪਰ ਕੁਛ ਲੋਕ ਆ ਜਿਹੜੇ ਇੱਥੇ ਬੈਠੇ ਵੀ ਕਹਿੰਦੇ ਆ ਕਿ ਜੋ ਕੀਤਾ ਉਹਨਾਂ ਨੇ ਸਹੀ ਕੀਤਾ, ਇਹਨਾਂ ਦੇ ਨਾਲ ਏਦਾਂ ਹੋਣਾ ਚਾਹੀਦਾ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਵੀ ਜਿਹੜਾ ਪਲਟੀ ਦਾ ਨਹੀਂ ਪਵੇਗਾ ਕੋਈ ਵੀ ਅਸਰ। ਦੇਖੋ ਹਿੰਮਤ ਸਿੰਘ ਤੇ ਆਪਣੀ ਹਿੰਮਤ ਵਿਖਾ ਗਿਆ। ਹੁਣ ਜਸਟਿਸ ਰਣਜੀਤ ਸਿੰਘ ਜੀ ਆ ਜਿਹੜੇ ਉਹ ਵੀ ਅੱਗੇ ਆ ਗਏ ਆ, ਸਾਹਮਣੇ ਆ ਗਏ ਆ। ਉਹਨਾਂ ਨੇ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਦਿਲਚਸਪ ਆਖੀਆਂ। ਉਹ ਕਹਿੰਦੇ ਆ ਕਿ ਦੇਖੋ ਇਹ ਗਵਾਹ ਹੈ ਹੀ ਨਹੀਂ ਸੀਗੇ ਇਸ ਮਾਮਲੇ। ਹਾਲਾਂਕਿ ਜੇ ਤੁਸੀਂ ਉਸ ਰਿਪੋਰਟ ਨੂੰ ਜਿਹੜੀ ਕਿ ਲੀਕ ਹੋਈ ਫਿਰਦੀ ਆ ਉਸ ਰਿਪੋਰਟ ਨੂੰ ਪੜ੍ਹੋਗੇ, ਇਹਨਾਂ ਦਾ ਮੇਰੇ ਖਿਆਲ ਦੇ ਨਾਲ 243 CW ਦੇ ਤੌਰ ਤੇ ਜ਼ਿਕਰ ਪਿਆ ਨਾਮ ਹਿੰਮਤ ਸਿੰਘ ਹੋਰਾਂ ਦਾ। CW ਦਾ ਮਤਲਬ ਹੈ ਕਿ ਕਮਿਸ਼ਨ ਵਿਟਨੈਸ। ਸੋ ਇਹ ਜਿਹੜੇ ਹਿੰਮਤ ਸਿੰਘ ਹੁਣ ਪਲਟੀ ਮਾਰ ਗਏ ਆ, ਇਹਨਾਂ ਬਾਰੇ ਜਸਟਿਸ ਰਣਜੀਤ ਸਿੰਘ ਨੇ ਅੱਜ 2 ਇੰਟਰਵਿਊ ਦਿੱਤੀਆਂ, ਇੱਕ ਸਪੋਕਸਮੈਨ ਨੂੰ ਦਿੱਤੀ ਹੈ, ਇੱਕ ABP ਨੂੰ ਦਿੱਤੀ ਹੈ। ਤਾਂ ਦੋਵਾਂ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਸਾਫ਼ ਕੀਤੀ ਹੈ। ਉਹ ਕਹਿੰਦੇ ਆ ਕਿ ਦੇਖੋ ਇਹ ਕੋਈ ਗਵਾਹ ਦੇ ਤੌਰ ਤੇ ਲਿਸਟਡ ਨਹੀਂ ਸਨ ਕੀਤੇ ਗਏ, ਬਲਕਿ ਇਹ ਆਪ ਆਏ ਸਨ ਔਰ ਇਹਨਾਂ ਨੇ ਆਪਣਾ ਸਾਰਾ ਬਿਆਨ ਸੀਗਾ ਜਿਹੜਾ ਉਹ ਪੰਜਾਬੀ 'ਚ ਲਿਖਿਆ ਤੇ ਬਾਅਦ ਦੇ ਵਿੱਚ ਸਾਨੂੰ ਸੰਗ੍ਰਹਿਤ ਕਰਕੇ ਉਹਨਾਂ ਨੇ ਦੇ ਦਿੱਤਾ। ਉਹ ਕਹਿੰਦੇ ਆ ਕਿ ਜਿਹੜੀ ਇੱਕ ਕਮਿਸ਼ਨ ਦੀ ਪ੍ਰਣਾਲੀ ਹੁੰਦੀ, ਜਿਹਨੂੰ ਆਪਾਂ ਕਾਰਜ ਪ੍ਰਣਾਲੀ ਕਹਿੰਦੇ ਨੇ, ਇੱਕ ਪ੍ਰਕਿਰਿਆ ਹੁੰਦੀ ਹੈ, ਤਾਂ ਉਹਦੇ ਤਹਿਤ ਅਸੀਂ ਉਹ ਜਿਹੜੀ ਸਹੁੰ ਚੁਕਾਈ ਜਾਂਦੀ ਹੈ ਜਾਂ ਸਹੁੰ ਲਈ ਜਾਂਦੀ ਹੈ ਜਾਂ ਜਿਹਨੂੰ ਆਪਾਂ ਐਫੀਡੈਵਿਟ ਟਾਈਪ ਕਹਿ ਦਿੰਦੇ ਹਾਂ, ਤਾਂ ਉਹ ਚੀਜ਼ ਜ਼ਰੂਰ ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਦੇ ਕੇ ਸਾਈਨ ਕਰਵਾਏ ਗਏ ਸੀ। ਤਾਂ ਜਿਹੜਾ ਇਹਨਾਂ ਦਾ ਬਿਆਨ ਸੀਗਾ ਉਹ ਸ਼ੁੱਧ ਪੰਜਾਬੀ 'ਚ ਸੀ। ਇਹ ਆਪ ਹੀ ਲਿਆਇਆ, ਆਪ ਹੀ ਇਹਨਾਂ ਨੇ ਸਾਨੂੰ ਉਹ ਬਿਆਨ ਸੌਂਪਿਆ। ਸੋ ਅਸੀਂ ਇਸ ਬਿਆਨ ਨੂੰ ਤਾਂ ਇਹਨਾਂ ਦੇ ਮਾਮਲੇ ਦੇ ਵਿੱਚ ਜੋੜਿਆ ਕਿਉਂਕਿ ਇਹ ਖੁਦ ਚੱਲ ਕੇ ਆਏ ਸਨ, ਕਹਿੰਦੇ ਸੀਗੇ ਕਿ ਮੈਂ ਸਹਿਯੋਗ ਕਰਨਾ ਚਾਹੁੰਦਾ ਕਮਿਸ਼ਨ ਦਾ। ਤੇ ਦੂਸਰੀ ਚੀਜ਼ ਉਹਨਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਆ ਕਿ ਦੇਖੋ ਬੇਸ਼ੱਕ ਅਸੀਂ ਸੰਬੰਧ ਨਹੀਂ ਕੀਤਾ, ਇਹ ਖੁਦ ਲਿਖਤੀ ਬਿਆਨ ਲੈ ਕੇ ਆਏ ਆ ਕਮਿਸ਼ਨ ਦੇ ਕੋਲ, ਪਰ ਜੇ ਮੁੱਕਰ ਜਾਂਦੇ ਆ ਤੇ ਮੁੱਕਰਿਆਂ ਦਾ ਪਲਟੀ ਮਾਰਿਆਂ ਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਜਾਂਚ ਪੜਤਾਲ ਤੇ। ਉਹ ਕਹਿੰਦੇ ਆ ਕਿ ਜਿੱਦਾਂ ਕੋਰਟ ਦੇ ਵਿੱਚ ਮੰਨ ਲਓ ਕੋਈ ਬੰਦਾ ਗਵਾਹ ਆ ਕੇ ਗਵਾਹੀ ਦੇ ਜਾਂਦਾ, ਫਿਰ ਉਸ ਤੋਂ ਬਾਅਦ ਉਹ ਉਸ ਗਵਾਹੀ ਤੋਂ ਮੁੱਕਰ ਜਾਂਦਾ, ਤਾਂ ਪਰ ਪਹਿਲੇ ਜਿਹੜੀ ਦਿੱਤੀ ਗਵਾਹੀ ਆ ਉਹ ਇਹ ਨਹੀਂ ਹੁੰਦਾ ਕਿ ਰੱਦ ਹੋ ਜਾਂਦੀ। ਸੋ ਦੂਜੀ ਚੀਜ਼ ਉਹਨਾਂ ਨੇ ਉਹੀ ਗੱਲ ਕਹੀ ਆ ਜਿਹੜੀ ਆਪਾਂ ਵੀ ਗੱਲ ਕਹੀ ਸੀਗੀ। ਉਹ ਕਹਿੰਦੇ ਕਿ ਜੇ ਦਬਾਅ ਸੀਗਾ ਇਹ 8-9 ਮਹੀਨੇ ਜਿਹੜੇ ਆ ਉਹ ਸੋਚਦੇ ਕੀ ਰਹੇ ਆ। ਤਾਂ ਸਿੱਧੇ ਤੌਰ ਤੇ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਆ ਜਿਹੜੀ ਆਪਾਂ ਵੀ ਕੱਲ ਜ਼ਿਕਰਤ ਕੀਤੀ ਸੀਗੀ ਕਿ ਗਿਆਨੀ ਗੁਰਮੁਖ ਸਿੰਘ ਹੋਰਾਂ ਦਾ ਹੁਣ ਤਬਾਦਲਾ ਹੋ ਗਿਆ, ਹੁਣ ਇਹ ਬੋਲ ਪਿਆ। ਔਰ ਇੱਕ ਉਹਨਾਂ ਨੇ ਹੋਰ ਕਾਮਨ ਗੱਲ ਕਹੀ ਆ, ਉਹ ਕਹਿੰਦੇ ਆ ਕਿ ਦੇਖੋ ਇਹ ਬੇਸ਼ੱਕ ਮੁੱਕਰ ਗਏ ਪਰ ਗਿਆਨੀ ਗੁਰਮੁਖ ਸਿੰਘ ਜੀ ਹੁਣ ਕਿੱਦਾਂ ਮੁੱਕਰਨਗੇ, ਕਿਉਂਕਿ ਉਹਨਾਂ ਦੀ ਤੇ 1.5 ਘੰਟੇ ਦੀ ਉਹ ਵੀਡੀਓ ਹਾਲੇ ਵੀ YouTube ਤੇ ਪਈ ਆ, ਹਾਲੇ ਵੀ ਇੰਟਰਨੈਟ ਤੇ ਪਈ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਜ਼ਮੀਰ ਦੀ ਆਵਾਜ਼ ਜਿਹੜੀ ਹੈ ਉਹ ਸੁਣ ਕੇ ਬੋਲਦਾ ਪਿਆ। ਇਹ ਆਹ ਸਾਰਾ ਕੁਛ ਹੈ ਜਿਹੜਾ ਇਸ ਤਰ੍ਹਾਂ ਹੋਇਆ ਸੀ। ਸੋ ਮੇਰੇ ਕਹਿਣ ਦਾ ਮਤਲਬ ਇਹੋ ਹੀ ਆ ਕਿ ਗੱਲਾਂ ਤੇ ਜਿਹੜੀਆਂ ਸਾਡੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਂ ਕਮਿਸ਼ਨ ਦੇ ਵਿੱਚ ਉਹ ਉਹੀ ਚੱਲਦੀਆਂ ਪਈਆਂ ਜਿਹੜੀਆਂ ਅਸੀਂ ਹੁਣ ਕਰਦੇ ਪਏ ਆ। ਪਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਆ ਉਹ ਇਹ ਆ ਕਿ ਗਿਆਨੀ ਗੁਰਮੁਖ ਸਿੰਘ ਹਾਲੇ ਵੀ ਨਹੀਂ ਬੋਲਦੇ। ਗਿਆਨੀ ਗੁਰਮੁਖ ਸਿੰਘ ਕਿਉਂ ਨਹੀਂ ਬੋਲਦੇ ਪਏ ਉਹ ਗਿਆਨੀ ਗੁਰਮੁਖ ਸਿੰਘ ਹੀ ਦੱਸ ਸਕਦੇ ਆ, ਪਰ ਗਿਆਨੀ ਗੁਰਮੁਖ ਸਿੰਘ ਦੀ ਚੁੱਪ ਆ ਜਿਹੜੀ ਉਹ ਬਹੁਤ ਕੁਛ ਬੋਲਦੀ ਪਈ ਆ, ਕਿਉਂਕਿ ਕਈ ਵਾਰ ਖਾਮੋਸ਼ੀਆਂ ਵੀ ਰਾਜ਼ ਖੋਲਦੇ। ਉਹਨਾਂ ਦੀ ਜਿਹੜੀ ਖਾਮੋਸ਼ੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਸ਼ੋਰ ਆ। ਸ਼ੋਰ ਇਸ ਗੱਲ ਦਾ ਹੈ ਕਿ ਬਹੁਤ ਕੁਛ ਹੈ ਜਿਹੜਾ ਉਹ ਚੱਲਦਾ ਪਿਆ। ਕਾਂਗਰਸ ਅਕਾਲੀਆਂ ਨੂੰ ਕਿਤੇ ਨਾ ਕਿਤੇ
ਢੱਕਣ ਦਾ ਯਤਨ ਕਰਦੀ ਪਈ ਆ ਹਾਸ਼ੀਏ ਤੇ, ਔਰ ਅਕਾਲੀ ਜਿਹੜੇ ਆ ਉਹ ਆਪਣੇ ਪੱਧਰ ਤੇ ਜਿੰਨੀ ਕੁ ਜੁਗਤਬੰਦੀ ਲਾ ਸਕਦੇ ਆ ਉਹ ਆਪਣੇ ਪੱਧਰ ਤੇ ਕਾਊਂਟਰ ਕਰਦੇ ਪਏ ਇਹਨਾਂ ਚੀਜ਼ਾਂ ਨੂੰ। ਬਹਰਹਾਲ ਹਿੰਮਤ ਸਿੰਘ ਹੋਰਾਂ ਨੇ ਜਿਹੜੀ ਬੇਹਿੰਮਤੀ ਦਿਖਾਈ ਆ, ਪਰ ਘੱਟੋ ਘੱਟ ਮੇਰੇ ਖਿਆਲ ਦੇ ਨਾਲ ਇਸ ਬੇਹਿੰਮਤੀ ਦੇ ਨਾਲ ਅਕਾਲੀਆਂ 'ਚ ਥੋੜੀ ਜਿਹੀ ਹਿੰਮਤ ਜ਼ਰੂਰ ਆਈ ਆ। ਅੱਜ ਦਲਜੀਤ ਸਿੰਘ ਚੀਮਾ ਜੀ ਵੀ ਕਹਿੰਦੇ ਕਿ ਕਮਿਸ਼ਨ ਹੈਗਾ ਹੀ ਧੋਖਾ ਸੀਗਾ। ਸੋ ਘੱਟੋ ਘੱਟ ਅਕਾਲੀਆਂ 'ਚ ਇੰਨੀ ਕੋਈ ਹਿੰਮਤ ਆਈ ਹੈ ਕਿ ਅਸੈਂਬਲੀ ਦੇ ਵਿੱਚ ਹੁਣ ਥੋੜਾ ਬਹੁਤ ਅੜਨਗੇ ਜ਼ਰੂਰ। ਜੀ ਜੀ, ਅਗਲੀ ਗੱਲ ਕਰਦੇ, ਪੰਜਾਬ ਸਰਕਾਰ ਕਹਿੰਦੇ ਆਪਣਾ DGP ਲਾਉਣ ਦੇ ਲਈ ਕਰੇਗੀ ਨਵੀਂ ਵਿਉਂਤਬੰਦੀ। DGP ਦਾ ਕੀ ਫੰਡਾ ਸੀਗਾ ਕਿ ਸੁਪਰੀਮ ਕੋਰਟ ਨੇ ਪਿੱਛੇ ਜੇ ਇੱਕ ਫੈਸਲਾ ਦੇ ਦਿੱਤਾ ਸੀਗਾ ਕਿ ਦੇਖੋ ਤੁਸੀਂ ਇੱਕ ਪੈਨਲ ਹੈ ਜਿਹੜਾ ਉਹ UPSC ਨੂੰ ਭੇਜੋਗੇ, ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੁੰਦਾ, ਕਿ ਤੁਸੀਂ ਇੱਕ ਪੈਨਲ ਬਣਾ ਕੇ ਭੇਜ ਦਿਓਗੇ ਤਾਂ ਇੱਥੋਂ ਉਹ ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆ ਉਹ ਸਿਲੈਕਟ ਕਰੇਗਾ ਕਿ ਕਿਹੜਾ ਬੰਦਾ ਜਿਹੜਾ ਉਹ DGP ਬਣੂਗਾ ਮੈਰਿਟ ਦੇ ਆਧਾਰ ਤੇ। ਸੋ ਇੱਥੇ ਆ ਕੇ ਹੁਣ ਪੇਚ ਫਸ ਜਾਂਦਾ। ਤੁਹਾਨੂੰ ਪਤਾ ਕਿ ਕਿਹੜੀ ਸਟੇਟ ਆ ਜਿਹੜੀ ਇਹ ਚਾਹੂਗੀ ਕਿ ਉਹਨਾਂ ਤੇ DGP ਹੈ ਜਿਹੜਾ ਉਹ ਬਾਹਰੋਂ ਆ ਕੇ ਥੋਪਿਆ ਹੋਵੇ। ਸੋ ਇਸੇ ਕਰਕੇ ਹੁਣ ਇਹਨਾਂ ਨੇ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਕਿ ਇਸ ਚੀਜ਼ ਦਾ ਕੋਈ ਹੱਲ ਲੱਭਿਆ ਜਾਵੇ। ਵੈਸੇ ਹਾਲੇ ਕੱਢ ਲੈਂਦੇ ਹੁੰਦੇ ਆ, ਤੁਸੀਂ ਦੇਖੋ ਨਾ ਕਿ ਬੀਬੀ ਭੱਠਲ ਨੂੰ ਉਸ ਕੋਠੀ ਦੇ ਵਿੱਚ ਰੱਖਣਾ ਸੀਗਾ ਤੇ ਇਹਨਾਂ ਨੇ ਚੇਅਰਪਰਸਨ ਲਾ ਦਿੱਤੀ ਬੀਬੀ। ਕੋਈ ਗੱਲ ਨਹੀਂ ਬੀਬੀ ਜੀ, ਹੈਗੇ ਤਾਂ ਤੁਸੀਂ ਸਾਬਕਾ ਮੁੱਖ ਮੰਤਰੀ ਹੋ, ਪਰ ਨੱਕ ਘੁੱਟ ਕੇ ਆਹ ਕੁਰਸੀ ਕਬੂਲ ਕਰੋ ਤੇ ਜਿਹੜੀ ਕੋਠੀ ਆ ਉਹਦੇ ਵਿੱਚ ਤੁਸੀਂ ਆਪਣਾ ਰਹਿਣ ਬਸੇਰਾ ਰੱਖੋ। ਸੋ ਹਾਲੇ ਕੱਢ ਲੈਂਦੇ ਆ। ਤਾਂ ਇਸ ਚੀਜ਼ ਤੋਂ ਬਚਣ ਲਈ ਜਿਹੜਾ ਇਹਨਾਂ ਨੇ ਪੈਨਲ ਸਿਸਟਮ ਲਾਗੂ ਕਰਨ ਦਾ ਹੁਕਮ ਦਿੱਤਾ ਸੁਪਰੀਮ ਕੋਰਟ ਵਾਲਿਆਂ ਨੇ, ਇਸ ਤੋਂ ਬਾਈਪਾਸ ਹੋਣ ਲਈ ਇਹਨਾਂ ਨੇ ਦੱਸਦੇ ਆ ਕਿ ਇੱਕ ਨਵੀਂ ਜੁਗਤ ਲਾਈ ਹੈ। ਨਵੀਂ ਜੁਗਤ ਇਹੋ ਹੀ ਆ ਕਿ ਅਸੀਂ ਪੁਲਿਸ ਐਕਟ ਦੇ ਵਿੱਚ ਹੀ ਸੋਧ ਕਰ ਦਈਏ, ਅਮੈਂਡਮੈਂਟ ਕਰ ਦਈਏ। ਤਾਂ ਪੁਲਿਸ ਐਕਟ ਦੇ ਵਿੱਚ ਜਦੋਂ ਸੋਧ ਕਰ ਦਿੱਤੀ ਜਾਊਗੀ ਤਾਂ ਉਹਦੇ ਵਿੱਚ ਹੋ ਸਕਦਾ ਹੈ ਕਿ ਫਿਰ ਇਹਨਾਂ ਦੇ ਕੋਲ ਅਖਤਿਆਰ ਆ ਜਾਵੇ ਕਿ ਇਹ ਆਪਣਾ DGP ਹੈ ਜਿਹੜੇ ਉਹ ਆਪ ਲਾ ਸਕਦਾ। ਹਾਲਾਂਕਿ ਅੰਦਰ ਖਾਤੇ ਤੇ ਇਹ ਵੀ ਖਬਰ ਸੀਗੀ ਕਿ ਅੱਜ ਜਿਹੜੀ ਕੈਬਨਿਟ ਮੀਟਿੰਗ ਹੋਣੀ ਹੈ ਇਹਦੇ ਵਿੱਚ ਇਹ ਮੁੱਦਾ ਵਿਚਾਰਿਆ ਜਾਊਗਾ, ਪਰ ਐਨ ਮੌਕੇ ਤੇ ਦੱਸਦੇ ਆ ਕਿ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਮੈਂਡਮੈਂਟ ਹੋਊਗੀ ਜਾਂ ਬਿੱਲ ਲਿਆਉਣਾ ਪਊਗਾ, ਤਾਂ ਇਸ ਕਰਕੇ ਇਹ ਥੋੜਾ ਜਿਹਾ ਪਿੱਛੇ ਪੈ ਗਏ ਆ ਕਿ ਇਹ ਮਾਮਲਾ ਹਾਲੇ ਕਸੂਤਾ ਨਾ ਕਿਤੇ ਹੋ ਜਾਵੇ, ਕਿਉਂਕਿ ਹੋਰ ਮਾਮਲੇ ਜਿਹੜੇ ਕਸੂਤੇ ਹੋਏ ਆ। ਪਰ ਦੱਸਦੇ ਆ ਕਿ ਅੰਦਰ ਖਾਤੇ ਇਸ ਚੀਜ਼ ਦੀਆਂ ਤਿਆਰੀਆਂ ਜਿਹੜੀਆਂ ਫੁੱਲ ਕੀਤੀਆਂ ਜਾ ਰਹੀਆਂ। ਵੈਸੇ ਅੰਦਰ ਦੀ ਖਬਰ ਇਹ ਵੀ ਆ ਕਿ ਸੁਰੇਸ਼ ਅਰੋੜਾ ਜੀ ਜਿਹੜੇ 30 ਸਤੰਬਰ ਨੂੰ ਰਿਟਾਇਰ ਹੋ ਰਹੇ ਆ, ਉਹਨਾਂ ਨੂੰ ਕੁਛ ਕਾਂਗਰਸੀ ਆ ਜਿਹੜੇ ਐਕਸਟੈਂਸ਼ਨ ਦੇਣੀ ਚਾਹੁੰਦੇ ਆ, ਯਾਨੀ ਉਹਨਾਂ ਨੂੰ ਸੇਵਾ ਦਾ ਵਾਧਾ ਜਿਹੜਾ ਉਹ ਦੇਣਾ ਚਾਹੁੰਦੇ ਆ। ਪਰ ਕੁਛ ਕਾਂਗਰਸੀ ਕਹਿੰਦੇ ਆ ਕਿ ਇਹ ਨੀਲਾ ਦਿਲ ਰੱਖਦੇ। ਨੀਲੇ ਦਿਲ ਤੋਂ ਭਾਵ ਕੀ ਆ? ਇਹ ਕੁਛ ਕਾਂਗਰਸੀ ਆ ਜਿਹੜੇ ਉਹ ਕਹਿੰਦੇ ਆ ਕਿ ਕੁਛ ਅਫਸਰਾਂ ਦੇ ਹਿਰਦੇ ਆ ਜਿਹੜੇ ਉਹ ਨੀਲੇ ਰੰਗ 'ਚ ਰੰਗੇ ਹੋਏ ਆ, ਭਾਵ ਅਕਾਲੀ ਰੰਗ 'ਚ ਉਹ ਰੰਗੇ ਹੋਏ ਆ ਬਿਲਕੁਲ ਨਹੀਂ। ਤਾਂ ਇਹ ਕੁਛ ਲੋਕ ਜਿਹੜੇ ਕਾਂਗਰਸ ਦੇ ਆ ਉਹ ਵਿਰੋਧ ਕਰਦੇ ਆ ਕਿ ਸੁਰੇਸ਼ ਅਰੋੜਾ ਜੀ ਆ ਜਿਹੜੇ ਉਹ ਅਕਾਲੀਆਂ ਦੇ ਅੱਧ ਪਚੱਦੇ DGP ਜਾਂਦੇ ਆ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਅੰਦਰੂਨੀ ਪੇਚ ਹੈ ਇਹਨਾਂ ਦਾ ਕਿ ਕੀ ਸੁਰੇਸ਼ ਅਰੋੜਾ ਨੂੰ ਸੇਵਾ ਮੁਕਤ ਹੋਣ ਦਿੱਤਾ ਜਾਵੇ ਜਾਂ ਐਕਸਟੈਂਸ਼ਨ ਦੇ ਦਿੱਤੀ ਜਾਵੇ। ਵੈਸੇ ਦੱਸਦੇ ਆ ਕਿ ਸੁਰੇਸ਼ ਅਰੋੜਾ ਇਸ ਹੱਕ ਦੇ ਵਿੱਚ ਨਹੀਂ। ਹਾਂ, ਜਿਹੜੇ ਦੂਸਰੇ ਤੀਸਰੇ ਨੰਬਰ ਤੇ DGP ਜਿਹੜੇ ਕੁਰਸੀ ਸੰਭਾਲਣ ਲਈ ਕਾਲੇ ਆ, ਉਹਨਾਂ ਦੇ ਵਿੱਚ ਵੀ ਕਾਫੀ ਦੱਸਦੇ ਕਿ ਵੱਡੇ ਪੱਧਰ ਤੇ ਖਿੱਚੋਤਾਣ ਆ, ਲੌਬਿੰਗ ਜਿਹੜੀ ਆ ਬੜੇ ਵੱਡੇ ਪੱਧਰ ਤੇ ਹੋ ਰਹੀ ਆ। ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੋਈ ਰਸਤਾ ਜਿਹੜਾ ਆਪਣੇ ਪੱਧਰ ਤੇ ਕੱਢਿਆ ਜਾਵੇ ਤਾਂ ਕਿ ਜੋ ਇੱਕ ਇਹਨਾਂ ਨੇ ਫਾਰਮੈਟ ਤਿਆਰ ਕਰ ਦਿੱਤਾ ਤਾਂ ਉਸ ਫਾਰਮੈਟ ਤੋਂ ਜਿਹਦੇ ਵਿੱਚ UPSC ਦੀ ਇੱਕ ਭੂਮਿਕਾ ਹੋਏਗੀ ਉਹਦੇ ਤੋਂ ਬਚਿਆ ਜਾਵੇ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜਿਹੜੇ ਕਹਿੰਦੇ ਵੀ ਪੰਜਾਬ ਵਿੱਚ ਵਿਕ ਰਿਹਾ ਹੈ ਜ਼ਹਿਰ, ਮਹਿਕਮੇ ਨੇ ਖੁਦ ਲਾਈ ਮੋਹਰ। ਇਹ ਜ਼ਹਿਰ ਤੇ ਹਰੇਕ ਪਾਸੇ ਵਿਕੀ ਜਾਂਦਾ। ਹੁਣ ਜੇ ਵੇਖੀਏ ਤੇ ਚਿੱਟਾ ਵੀ ਜ਼ਹਿਰ, ਸਬਜ਼ੀਆਂ ਵੀ ਜ਼ਹਿਰ, ਅਨਾਜ ਵੀ ਜ਼ਹਿਰ। ਪਰ ਕਮਾਲ ਦੀ ਗੱਲ ਆ ਕਿ ਜਿਹਨੂੰ 13ਵਾਂ ਰਤਨ ਕਹਿੰਦੇ ਸੀ ਪੰਜਾਬੀ, ਉਹ ਵੀ ਜ਼ਹਿਰੀਲਾ ਹੋ ਗਿਆ ਦੁੱਧ। ਵੈਸੇ ਤੇ ਸਮੁੰਦਰ ਵੀ ਕਹਿ ਦਿੰਦੇ, ਨਿਹੰਗ ਸਿੰਘ ਤੇ ਆਪਣੀ ਭਾਸ਼ਾ ਚ ਉਹਨੂੰ ਸਮੁੰਦਰ ਵੀ ਕਹਿੰਦੇ ਆ। ਤੇ ਸਮੁੰਦਰ ਤੇ ਵੈਸੇ ਲੂਣਾ, ਪਰ ਲੂਣਾ ਛੱਡੋ, ਇਹ ਤੇ ਜ਼ਹਿਰੀਲਾ ਹੀ ਹੋ ਗਿਆ। ਹੁਣ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਆਸ ਬੱਝੀ ਆ ਲੋਕਾਂ ਨੂੰ ਕਿ ਸ਼ਾਇਦ ਇਹ ਮਿਲਾਵਟਖੋਰੀ ਦਾ ਧੰਦਾ ਜਿਹੜਾ ਉਹ ਚੌਪਟ ਕਰ ਦਿੱਤਾ ਜਾਊਗਾ, ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਚੋਂ ਬਦਲ ਕੇ ਕਾਹਨ ਸਿੰਘ ਪੰਨੂ ਜੀ ਹੈ ਜਿਹੜੇ ਉਹ ਇਸ ਪਾਸੇ ਭੇਜੇ ਗਏ ਆ। ਤਾਂ ਕਾਹਨ ਸਿੰਘ ਪੰਨੂ ਦੇ ਆਉਂਦਿਆਂ ਹੀ ਮਸ਼ਕਾਂ ਜਿਹੜੀਆਂ ਤੇਜ਼ ਹੋਈਆਂ। ਇਹਨਾਂ ਨੇ ਕੋਸ਼ਿਸ਼ਾਂ ਜਿਹੜੀਆਂ ਉਹ ਬੜੇ ਵੱਡੇ ਪੱਧਰ ਤੇ ਸ਼ੁਰੂ ਕੀਤੀਆਂ ਕਿ ਇਸ ਮਿਲਾਵਟੀ ਧੰਦੇ ਨੂੰ, ਇਸ ਜ਼ਹਿਰੀਲੇ ਕਾਰੋਬਾਰ ਨੂੰ ਥੰਮ ਕੇ ਰੱਖ ਦਈਏ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਬਿਆਨ ਦਿੱਤਾ, ਪਰ
ਕਾਹਨ ਸਿੰਘ ਪੰਨੂ ਹੋਰਾਂ ਨੇ ਜਿਹੜੀ ਪੁਸ਼ਟੀ ਕੀਤੀ ਆ ਉਹ ਹੈਰਾਨ ਕਰਦੀ। ਉਹ ਕਹਿੰਦੇ ਆ ਕਿ ਅਸੀਂ ਦੇਖੋ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ 6000 ਸੈਂਪਲ ਲਏ ਆ ਇਹਨਾਂ ਕੁਛ ਦਿਨਾਂ ਦੇ ਅੰਦਰ। ਤਾਂ 6000 ਸੈਂਪਲਾਂ ਦੇ ਵਿੱਚੋਂ ਉਹ ਆਪ ਦੱਸਦੇ, ਇਸ ਗੱਲ ਤੇ ਮੋਹਰ ਲਾਉਂਦੇ ਆ, ਪੁਸ਼ਟੀ ਕਰਦੇ ਆ ਕਿ 3500 ਸੈਂਪਲ ਜਿਹੜੇ ਆ ਉਹ ਫੇਲ ਹੋਏ ਆ। ਭਾਵ 6000 ਤੋਂ ਜੇ ਅਸੀਂ ਅਨੁਪਾਤ ਕਰੀਏ ਮੇਰੇ ਖਿਆਲ ਦੇ ਨਾਲ ਇਹ 55-60% ਬਣ ਜਾਂਦਾ। ਤਾਂ ਉਹ ਜਿੰਨੇ ਸੈਂਪਲ ਇਹਨਾਂ ਨੇ ਲਏ ਆ 6000, ਉਹਨਾਂ ਦੇ ਵਿੱਚੋਂ 3500 ਫੇਲ ਹੋ ਚੁੱਕੇ ਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੁੱਧ ਦਾ ਜਿਹੜਾ ਇਸਤੇਮਾਲ ਆ ਉਹਦੇ ਵਿੱਚ ਔਸਤਨ 10% ਦੁੱਧ ਹੈ ਜਿਹੜਾ ਉਹ ਜ਼ਹਿਰੀਲਾ ਜਾਂ ਮਿਲਾਵਟ ਵਾਲਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਹੈ ਜਿਹੜਾ ਉਹ ਰੋਜ਼ਮਰਾ ਦੀ ਵਰਤੋਂ ਚ ਆਉਂਦਾ ਹੋਊਗਾ, ਕਿੰਨੇ ਬੱਚੇ ਪੀਂਦੇ ਹੋਣਗੇ, ਕਿੰਨੇ ਨੌਜਵਾਨ ਪੀਂਦੇ ਹੋਣਗੇ, ਕਿੰਨੀਆਂ ਗਰਭਵਤੀਆਂ ਪੀਂਦੀਆਂ ਹੋਣਗੀਆਂ, ਕਿੰਨੇ ਬਜ਼ੁਰਗ ਪੀਂਦੇ ਹੋਣਗੇ। ਤਾਂ ਉਹ ਲਾ ਲਈਏ ਤਾਂ 10ਵਾਂ ਹਿੱਸਾ ਦੁੱਧ ਦਾ ਜੋ ਖਪਤ ਹੁੰਦਾ ਪੰਜਾਬ ਦੇ ਅੰਦਰ। ਵੈਸੇ ਜੇ ਆਪਾਂ ਮੋਟਾ ਜਿਹਾ ਅੰਦਾਜ਼ਾ ਲਾਈਏ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਅੰਦਰ ਰੋਜ਼ਾਨਾ 360 ਲੱਖ ਲੀਟਰ ਦੁੱਧ ਦੀ ਉਤਪਾਦਨ ਸਮਰੱਥਾ ਹੈ ਰੋਜ਼ਾਨਾ ਦੀ। ਤਾਂ ਉਹਦੇ ਵਿੱਚੋਂ ਅੱਧਾ ਪਚੱਧਾ ਜਿਹੜਾ ਉਹ ਪਿੰਡਾਂ ਦੇ ਵਿੱਚ ਖਪਤ ਹੋ ਜਾਂਦਾ, ਬਾਕੀ ਜਿਹੜਾ ਬਾਜ਼ਾਰ ਚ ਆਉਂਦਾ। ਤਾਂ ਇਹਦੇ ਵਿੱਚ ਜਿੰਨਾ ਵੀ ਬਾਜ਼ਾਰ ਦੇ ਵਿੱਚ ਆਉਂਦਾ ਤਾਂ ਉਹਦਾ 10% ਦੁੱਧ ਹੈ ਜਿਹੜਾ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਜ਼ਹਿਰੀਲਾ, ਮਿਲਾਵਟੀ ਵਾਲਾ ਜਾਂ ਸਿੰਥੈਟਿਕ ਦੁੱਧ ਆ। ਤਾਂ ਇਹਦਾ ਮਤਲਬ ਇਹ ਆ ਕਿ ਬੇਸ਼ੱਕ ਕਾਹਨ ਸਿੰਘ ਪੰਨੂ ਹੋਰੀ ਜਾਂ ਮਨਦੀਪ ਸਿੰਘ ਸਿੱਧੂ ਹੋਰੀ ਯਤਨ ਕਰਦੇ ਪਏ ਆ, ਪਰ ਇਹ ਨਾਕਾਫੀ ਆ। ਇਹ ਉਸ ਪੱਧਰ ਦੇ ਯਤਨ ਨਹੀਂ ਹੈ ਜਿਸ ਪੱਧਰ ਦੇ ਹਾਲੇ ਹੋਣੇ ਚਾਹੀਦੇ ਆ, ਕਿਉਂਕਿ ਇੱਥੇ ਤੇ ਮੁਹੱਲੇ ਦੇ ਵਿੱਚ, ਇੱਥੇ ਤੇ ਗਲੀਆਂ ਦੇ ਵਿੱਚ ਵੀ ਡੇਅਰੀਆਂ ਇਹੋ ਜਿਹੀਆਂ ਬਣੀਆਂ ਜੋ ਸਿੰਥੈਟਿਕ ਸਮਾਨ ਤਿਆਰ ਕਰ ਕਰਕੇ ਵੇਚੀ ਜਾਂਦੀ ਆ। ਪਰ ਇਹ ਬਹੁਤ ਖਤਰਨਾਕ ਵਰਤਾਰਾ। ਔਰ ਕਮਾਲ ਦੀ ਗੱਲ ਹੈ ਕਿ ਇਸ ਵਰਤਾਰੇ ਦੇ ਵਿੱਚ ਉਹ ਲੋਕ ਵੀ ਸ਼ਾਮਲ ਹੈ ਜਿਨ੍ਹਾਂ ਦੇ ਸ਼ਾਇਦ ਆਪਣੇ ਬੱਚੇ ਵੀ ਕੱਲ ਨੂੰ ਇਹੋ ਜਿਹੇ ਕਾਰੋਬਾਰ ਦੀ ਚਪੇਟ ਚ ਆ ਜਾਣਗੇ। ਪਰ ਇੱਥੇ ਇੱਕ ਨੈਕਸਸ ਬਣਿਆ ਹੋਇਆ ਹੇਠਲੇ ਪੱਧਰ ਤੇ, ਔਰ ਇਹ ਹੇਠਲੇ ਪੱਧਰ ਤੇ ਨਹੀਂ ਉੱਪਰਲੇ ਪੱਧਰ ਤੇ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਜਿਹੜੀਆਂ ਘਿਓ ਬਣਾਉਣ ਵਾਲੀਆਂ ਫੈਕਟਰੀਆਂ ਉਹਨਾਂ ਬਾਰੇ ਵੀ ਅਕਸਰ ਚਰਚਾ, ਉਹ ਵੀ ਬਹੁਤ ਗੰਦਮੰਦ ਹੈ ਜਿਹੜਾ ਇਸਤੇਮਾਲ ਕਰੀ ਜਾਂਦੀ ਆ। ਪਰ ਇਹਨਾਂ ਦੇ ਵਿੱਚ ਇੱਕ ਦਲਾਲ ਸਿਸਟਮ ਹੈ। ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਸਿਹਤ ਵਿਭਾਗ ਵਾਲੇ ਹੋਣ ਜਾਂ ਹੋਰ ਜਿਹੜੇ ਛਾਪਾਮਾਰੀ ਰਸਤੇ ਆ, ਇਹਨਾਂ ਦੇ ਵਿੱਚ ਯੂਨੀਅਨਾਂ ਬਣੀਆਂ ਹੋਈਆਂ, ਇਹਨਾਂ ਦੇ ਵਿੱਚ ਇਸ ਤਰ੍ਹਾਂ ਅਹੁਦੇਦਾਰ ਹੈ ਜਿਹੜੇ ਵਿਚੋਲਿਆਂ ਦੀ ਭੂਮਿਕਾ ਨਿਭਾਉਂਦੇ ਆ। ਉਹ ਹੇਠਲੇ ਪੱਧਰ ਤੋਂ ਪੈਸਾ ਇਕੱਤਰ ਕਰਦੇ ਆ, ਡੇਅਰੀਆਂ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਕਾਨਾਂ ਜੋ ਜ਼ਹਿਰੀਲਾ ਕਾਰੋਬਾਰ ਕਰਦੇ, ਤਾਂ ਉਹ ਪੈਸਾ ਇਕੱਤਰ ਕਰਕੇ ਅੱਧ ਪਚੱਧਾ ਆਪ ਛਕਦੇ, ਅੱਧ ਪਚੱਧਾ ਛਕਾ ਦਿੰਦੇ ਆ। ਤਾਂ ਉਹ ਫਿਰ ਜਿਹੜਾ ਜ਼ਹਿਰ ਦਾ ਕਾਰੋਬਾਰ ਹੈ ਉਹ ਧੜੱਲੇ ਨਾਲ ਚੱਲਦਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਆਪਣੀ ਥਾਂ ਤੇ ਹੁੰਦਾ ਰਹਿਣਾ ਚਾਹੀਦਾ ਜਿਸ ਤਰੀਕੇ ਨਾਲ ਛਾਪੇ ਵੱਜਦੇ ਆ। ਪਰ ਜਿਹੜਾ ਦਲਾਲ ਸਿਸਟਮ ਬਣਿਆ ਜਿਹਨੇ ਪੰਜਾਬ ਦਾ ਬੇੜਾ ਗਰਕ ਕਰ ਰੱਖਿਆ, ਚਾਹੇ ਕੋਈ ਵੀ ਖੇਤਰ ਲੈ ਲਓ, ਕੋਈ ਵੀ ਸੈਕਟਰ ਲੈ ਲਓ, ਹਰੇਕ ਦੇ ਵਿੱਚ ਇਹੋ ਹੀ ਕੰਮ ਚੱਲਦਾ। ਤਾਂ ਇਹ ਜਿਹੜਾ ਕਰਪਸ਼ਨ ਦਾ ਮੁੱਢ ਆ, ਇਸ ਮੁੱਢ ਨੂੰ ਵੀ ਪੁੱਟਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਬੇਅਦਬੀਆਂ ਰੋਕਣ ਲਈ ਪੰਜਾਬ ਸਰਕਾਰ ਨੇ ਕਾਨੂੰਨ ਨੂੰ ਸੋਧਣ ਦੀ ਤਜਵੀਜ਼ ਰੱਖੀ। ਦੇਖੋ, ਕੈਬਨਿਟ ਦੀ ਮੀਟਿੰਗ ਸੀ ਅੱਜ। ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਗਏ ਆ। ਉਹਨਾਂ ਸਾਰੇ ਫੈਸਲਿਆਂ ਤੇ ਆਪਾਂ ਥੋੜੀ ਜਿਹੀ ਉੜਦੀ ਨਿਗਾਹ ਮਾਰ ਲੈਂਦੇ ਹਾਂ। ਜਿੱਦਾਂ ਅਨੁਸੂਚਿਤ ਜਾਤੀਆਂ ਦੇ ਮੁਲਾਜ਼ਮਾਂ ਲਈ ਤਰੱਕੀਆਂ 'ਚ ਇਹਨਾਂ ਨੇ ਰਾਖਵਾਂਕਰਨ ਰੱਖਿਆ। ਤਰੱਕੀ ਦੇ ਵਿੱਚ ਇਹਨਾਂ ਨੇ A ਤੇ B ਲਈ 14% ਤੇ ਗਰੁੱਪ C ਤੇ D ਲਈ 20% ਰਾਖਵਾਂਕਰਨ ਹੈ ਜਿਹੜਾ ਉਹ ਬਹਾਲ ਕਰਨ ਦਾ ਬਿੱਲ ਵਿਧਾਨ ਸਭਾ ਵਿੱਚ ਲਿਆਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਰ ਇਹਨਾਂ ਨੇ ਇੱਕ ਫੈਸਲਾ ਇਹ ਲਿਆ ਕਿ ਪੰਜਾਬ ਰਾਜ ਉਚੇਰੀ ਸਿੱਖਿਆ ਕੌਂਸਲ ਦੀ ਸਥਾਪਨਾ ਕੀਤੀ ਜਾਊਗੀ। ਇਸ ਕੌਂਸਲ ਦੇ ਮੁਖੀ ਹੋਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਦਕਿ ਉਚੇਰੀ ਸਿੱਖਿਆ ਮੰਤਰੀ ਇਸ ਦੇ ਉਪ ਚੇਅਰਮੈਨ ਤੇ ਉਚੇਰੀ ਸਿੱਖਿਆ ਦੇ ਪ੍ਰਸ਼ਾਸਨਿਕ ਸਕੱਤਰ ਇਸ ਦੇ ਮੈਂਬਰ ਹੋਣਗੇ। ਫਿਰ ਵਿਰੋਧੀ ਧਿਰ ਦੇ ਨੇਤਾ ਨੂੰ ਨਿੱਜੀ ਕਾਰ ਦੀ ਇਜਾਜ਼ਤ ਦੇ ਦਿੱਤੀ ਇਹਨਾਂ ਨੇ, ਯਾਨੀ ਕੁਝ ਸਹੂਲਤਾਂ ਜਿਹੜੀਆਂ ਉਹ ਵੱਖਰੀਆਂ ਦੇ ਦਿੱਤੀਆਂ। ਹਰਪਾਲ ਸਿੰਘ ਚੀਮਾ ਕਾਫੀ ਖੁਸ਼ ਹੋਣਗੇ। ਤੇ ਹਾਲੇ ਉਹ ਵਿਰੋਧੀ ਧਿਰ ਦੇ ਆਗੂ ਬਣ ਕੇ ਅਸੈਂਬਲੀ 'ਚ ਪਹੁੰਚੇ ਨਹੀਂ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਪਹਿਲਾਂ ਮਿਲ ਗਈਆਂ। ਫਿਰ ਇੱਕ ਫੈਸਲਾ ਹੋਰ ਲਿਆ ਕਿ ਸਰਵਿਸ ਪ੍ਰੋਵਾਈਡਰਾਂ ਦੀਆਂ ਸੇਵਾਵਾਂ 'ਚ ਇਹਨਾਂ ਨੇ ਵਾਧਾ ਕਰ ਦਿੱਤਾ। 516 ਵੈਟਰਨਰੀ ਫਾਰਮਾਸਿਸਟ ਇਹਦੇ ਵਿੱਚ ਸ਼ਾਮਲ ਆ, 531 ਸਫਾਈ ਸੇਵਕ ਆ। ਫਿਰ ਸਰਵਿਸ ਪ੍ਰੋਵਾਈਡਰ ਹੋਰ ਵੀ ਆ ਜਿਨ੍ਹਾਂ ਦਾ 30 ਮਾਰਚ 2019 ਤੱਕ ਵਾਧਾ ਕਰ ਦਿੱਤਾ ਗਿਆ। ਉਹ ਸੇਵਾ ਕਾਲ ਦਾ ਯਾਨੀ ਜਿਹੜਾ ਵਾਧਾ ਉਹ 30 ਮਾਰਚ 2019 ਤੱਕ ਦਾ ਕਰ ਦਿੱਤਾ ਗਿਆ। ਫਿਰ ਇੱਕ PMIDF ਐਕਟ ਦੇ ਵਿੱਚ ਇਹਨਾਂ ਨੇ 2037-38 ਤੱਕ ਦਾ ਵਾਧਾ ਕੀਤਾ। ਇਹ PMIDF ਜਿਹੜਾ ਇਹਨੂੰ ਜੇ ਆਪਾਂ ਆਖਰੀ ਤੌਰ ਤੇ ਪਰਿਭਾਸ਼ਿਤ ਕਰਨਾ ਹੋਵੇ ਤੇ ਇਹਦਾ ਬਣੂਗਾ ਪੰਜਾਬ ਮਿਊਨਿਸਪਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਐਕਟ 2011। ਤਾਂ ਇਹਦੇ ਵਿੱਚ ਇਹਨਾਂ ਨੇ ਜੋ ਵਾਧਾ ਕੀਤਾ 2037-38 ਤੱਕ ਦਾ ਕੀਤਾ। ਇਹਦੇ ਨਾਲ ਕੀ ਹੋਊਗਾ
ਕਿ ਮਕਾਨ ਤੇ ਸ਼ਹਿਰੀ ਵਿਕਾਸ ਨਿਗਮ ਜਿਹਨੂੰ ਹੁਡਕੋ ਕਹਿੰਦੇ ਆ, ਉਹਦੇ ਕੋਲੋਂ 1540 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਲੈਣ ਦੇ ਵਿੱਚ ਸਹਾਇਤਾ ਮਿਲੇਗੀ। ਸੋ ਇਹ ਕੁਝ ਫੈਸਲੇ ਆ। ਹੁਣ ਜਿਹੜਾ ਮੁੱਖ ਫੈਸਲਾ ਇਹਨਾਂ ਨੇ ਕੀਤਾ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਇਹੋ ਹੀ ਆ ਕਿ ਜਿਹੜੀ IPC ਦੀ ਧਾਰਾ 295 AA ਉਹਨੂੰ ਇਹਦੇ ਵਿੱਚ ਸ਼ਾਮਲ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ। ਇਹਦੇ ਤਹਿਤ ਹੁਣ ਜੇ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦਾ ਤਾਂ ਉਹਦੀ ਸਜ਼ਾ ਜਿਹੜੀ ਉਹ 2 ਤੋਂ 10 ਸਾਲ ਤੱਕ ਦੀ ਕੀਤੀ ਜਾਊਗੀ। ਔਰ ਜੇ ਕੋਈ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ, ਬਾਈਬਲ ਜਾਂ ਇਹਨਾਂ ਹੋਰ ਹੌਲੀ ਬੁੱਕਸ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਫਿਰ ਉਹਨੂੰ ਉਮਰ ਕੈਦ ਤੱਕ ਦੀ, ਯਾਨੀ ਬੇਹੁਰਮਤੀ ਦੀ ਜਿਹੜੀ ਸਜ਼ਾ ਉਹ ਉਮਰ ਕੈਦ ਤੱਕ ਹੋ ਸਕਦੀ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ, ਕਿਉਂਕਿ ਇਸ ਤਰ੍ਹਾਂ ਦਾ ਪ੍ਰਪੋਜ਼ਲ ਜਿਹੜਾ ਅਕਾਲੀ ਭਾਜਪਾ ਸਰਕਾਰ ਨੇ ਅੱਗੇ ਭੇਜਿਆ ਸੀ ਕੇਂਦਰ ਨੂੰ, ਕੇਂਦਰ ਨੇ ਵਾਪਸ ਕਰ ਦਿੱਤਾ ਸੀਗਾ, ਇਹ ਕਹਿ ਕੇ ਕਿ ਕਿਸੇ ਇੱਕ ਧਰਮ ਲਈ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾ ਸਕਦੇ। ਭਾਵੇਂ ਆ ਕਿ ਜਾਂ ਤੇ ਸਾਰੇ ਧਾਰਮਿਕ ਗ੍ਰੰਥਾਂ ਲਈ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਲਿਆਓ ਕਿ ਜੇ ਬੇਹੁਰਮਤੀ ਹੁੰਦੀ ਹੈ ਤਾਂ ਉਹ ਉਮਰ ਕੈਦ ਤੱਕ ਦੀ ਸਜ਼ਾ ਦਾ ਭਾਗੀਦਾਰ ਹੋਊਗਾ ਜੋ ਇਸ ਘਿਨੌਣੇ ਕੰਮ ਨੂੰ ਅੰਜਾਮ ਦੇਊਗਾ। ਤਾਂ ਇਕੱਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਉਹ ਪ੍ਰਬੰਧ ਦੇ ਤੌਰ ਤੇ ਸੰਵਿਧਾਨ ਦੇ ਵਿੱਚ ਨਹੀਂ ਦਰਜ ਕਰਵਾ ਸਕਦੇ। ਤਾਂ ਉਹ ਪ੍ਰਪੋਜ਼ਲ ਇਹਨਾਂ ਦਾ ਜਿਹੜਾ ਉਹ ਮੁੜਾਇਆ ਸੀਗਾ, ਤਾਂ ਲੱਗਦਾ ਇਹੋ ਹੈ ਕਿ ਹੁਣ ਇਹ ਐਸਾ ਪ੍ਰਪੋਜ਼ਲ ਬਣਾ ਕੇ ਭੇਜਣਗੇ ਜਿਹਦੇ ਵਿੱਚ ਸਾਰੇ ਹੀ ਧਾਰਮਿਕ ਗ੍ਰੰਥ ਹੈ ਜਿਹੜੇ ਇਨਕਲੂਡ ਕਰ ਲਏ ਜਾਣ। ਤੋ ਇਹ ਇੱਕ ਅਹਿਮ ਫੈਸਲਾ ਲਿਆ ਗਿਆ। ਹੁਣ ਦੇਖੋ ਬੇਹੁਰਮਤੀ ਦੀਆਂ ਘਟਨਾਵਾਂ ਰੁਕਦੀਆਂ ਜਾਂ ਨਹੀਂ ਰੁਕਦੀਆਂ, ਪਰ ਜਿਹੜੀਆਂ ਹੋਈਆਂ ਉਹਨਾਂ ਦਾ ਇਨਸਾਫ ਹਾਲੇ ਹੋਣਾ ਬਾਕੀ ਹੈ। ਦੂਜੀ ਚੀਜ਼ ਇਹ ਹੈ ਕਿ ਠੀਕ ਹੈ ਇਹ ਸਖਤਾਈਆਂ, ਇਹ ਕਰੜਾਈਆਂ ਹੋਣੀਆਂ ਚਾਹੀਦੀਆਂ, ਪਰ ਇਹਨਾਂ ਦੀ ਆੜ ਦੇ ਵਿੱਚ ਰਾਜਸੀ ਕਿੜਬਾਜੀ ਨਹੀਂ ਨਿਕਲਣੀ ਚਾਹੀਦੀ। ਤੁਹਾਨੂੰ ਯਾਦ ਹੀ ਆ ਜਦੋਂ ਆਮ ਆਦਮੀ ਪਾਰਟੀ ਪੂਰੀ ਚੜ੍ਹਾਈ ਦੇ ਵਿੱਚ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ MLA ਫਸਾ ਕੇ ਉਹਨਾਂ ਦੀ ਖੇਹ ਕਰਨ ਦੀ ਇਹਨਾਂ ਨੇ ਯਤਨਸ਼ੀਲਤਾ ਕੀਤੀ ਸੀ ਇੱਥੋਂ ਦੇ ਪੰਜਾਬ ਦੇ ਰਾਜਨੀਤਿਕ ਲੋਕਾਂ ਨੇ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨ੍ਹ ਆ ਕਿ ਜੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਲੈ ਆਂਦੇ ਗਏ ਤਾਂ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਫਿਰ ਸਿਆਸੀ ਸਾਜ਼ਿਸ਼ਾਂ ਜਿਹੜੀਆਂ ਉਹ ਇਸ ਕਰਕੇ ਹੋ ਜਾਣ ਕਿ ਇੱਕ ਦੂਜੇ ਨੂੰ ਮਰ ਕੇ ਇੱਕ ਦੂਜੇ ਨੂੰ ਇਹਨਾਂ ਦੇ ਵਿੱਚ ਫਸਾ ਕੇ ਲਾਭ ਹਾਸਲ ਕਰ ਲਿਆ ਜਾਵੇ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੀ ਹੈ ਮੌੜ ਬੰਬ ਧਮਾਕੇ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਈ, SIT ਮੁਖੀ ਨੂੰ ਫਟਕਾਰ। ਦੇਖੋ SIT ਮੁਖੀ ਨੂੰ ਫਟਕਾਰ ਉੱਥੇ ਪੈਣੀ ਸੀ ਕਿਉਂਕਿ ਪਿਛਲੇ ਦਫਾ ਇਹਨਾਂ ਨੇ ਜਿਹੜਾ ਉੱਥੇ ਜਵਾਬ ਦਾਖਲ ਕੀਤਾ ਸੀ ਉਹ ਜਵਾਬ ਕਿਤੇ ਨਾ ਕਿਤੇ ਹਾਈ ਕੋਰਟ ਨੂੰ ਅਸੰਤੁਸ਼ਟ ਕਰਕੇ ਗਿਆ, ਸੰਤੁਸ਼ਟ ਨਹੀਂ ਸੀ ਕਰਵਾ ਸਕਿਆ। ਤਾਂ ਦੁਬਾਰਾ ਜਦੋਂ ਪੇਸ਼ ਹੋਏ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ SIT ਦਾ ਮੁਖੀ ਹੈ ਜਾਂ ਚੇਅਰਮੈਨ ਹੈ ਜਿਹੜਾ ਉਹ ਲਿਆਓ। ਤਾਂ ਇਹ ਗਏ, ਇਹਨਾਂ ਨੂੰ ਫਟਕਾਰਾਂ ਪਾਈਆਂ। ਉਹਨਾਂ ਨੇ ਇਹ ਕਿਹਾ ਕਿ 4 ਹਫ਼ਤਿਆਂ ਦੇ ਅੰਦਰ ਅੰਦਰ ਤੁਸੀਂ ਸੀਲਬੰਦ ਰਿਪੋਰਟ ਇਸ ਜਾਂਚ ਪੜਤਾਲ ਦੀ ਤੇ ਹਾਈ ਕੋਰਟ ਦੇ ਵਿੱਚ ਆ ਕੇ ਦਾਖਲ ਕਰੋ। ਲੱਲੇ ਭੱਬੇ ਤੁਹਾਡੇ ਨਹੀਂ ਚੱਲਣਗੇ। ਔਰ ਇਹਦੀ ਅਗਲੀ ਸੁਣਵਾਈ ਮੇਰੇ ਖਿਆਲ ਦੇ ਨਾਲ 5 ਸਤੰਬਰ ਤੱਕ ਪਾ ਦਿੱਤੀ ਗਈ ਆ। ਤੋ ਇੱਕ ਆਸ ਬੱਝੀ ਆ ਕਿਉਂਕਿ ਕੱਲ ਵੀ ਟ੍ਰਿਬਿਊਨ ਨੇ ਇੱਕ ਖਬਰ ਲਾਈ ਸੀਗੀ ਕਿ ਦਲਬੀਰ ਸਿੰਘ ਜਿਹੜੇ ਇਸ ਮਾਮਲੇ ਦੇ ਤਫਤੀਸ਼ੀ ਸੀਗੇ ਜਿਨ੍ਹਾਂ ਨੂੰ ਬਦਲ ਕੇ ਬਠਿੰਡੇ ਤੋਂ ਫਤਿਹਗੜ੍ਹ ਸਾਹਿਬ ਭੇਜ ਦਿੱਤਾ ਗਿਆ ਸੀ ਅਚਾਨਕ, ਤਾਂ ਉਹਨਾਂ ਨੂੰ ਫਿਰ ਤਬਦੀਲ ਕਰਕੇ ਬਠਿੰਡੇ ਦੇ ਵਿੱਚ ਲਿਆਂਦਾ ਗਿਆ ਔਰ ਸਮਝਿਆ ਜਾ ਰਿਹਾ ਹੈ ਕਿ ਇਸ ਜਾਂਚ ਪੜਤਾਲ ਨੂੰ ਅੱਗੇ ਤੋਰਨ ਦਾ ਜਿੰਮਾ ਫਿਰ ਉਹਨਾਂ ਦੇ ਮੋਢਿਆਂ ਤੇ ਇਹਨਾਂ ਨੇ ਟਿਕਾ ਦਿੱਤਾ, ਜਿਹੜਾ ਕਿ ਅੱਗੇ ਉਹਨਾਂ ਦੇ ਮੋਢਿਆਂ ਤੋਂ ਚੁੱਕ ਲਿਆ ਗਿਆ ਸੀ। ਸੋ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿਉਂਕਿ ਪਾਤੜਾਂ ਦੇ ਇੱਕ ਸੱਜਣ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾ ਦਿੱਤੀ ਸੀਗੀ ਕਿ ਇਸ ਮਾਮਲੇ ਦੇ ਵਿੱਚ ਲੀਪਾਪੋਚੀ ਕੀਤੀ ਜਾ ਰਹੀ ਆ ਕਿਉਂਕਿ ਜਿਹੜਾ ਮੌੜ ਬੰਬ ਧਮਾਕਾ ਹੋਇਆ ਅਸਲ ਦੇ ਵਿੱਚ ਉਹਦੇ ਜੇ ਸਮੀਕਰਨ ਦੇਖੋਗੇ ਜਾਂ ਮੀਡੀਆ ਰਿਪੋਰਟਾਂ ਦੇਖੋਗੇ ਉਹਦੇ ਸੰਕੇਤ ਇਹੋ ਮਿਲਦੇ ਆ ਕਿ ਇਹਦੀਆਂ ਤਾਰਾਂ ਜਿਹੜੀਆਂ ਉਹ ਸਿਆਸਤ ਦੇ ਨਾਲ ਜੁੜਦੀਆਂ। ਜੀ ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।